ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਵਿੱਚ ਅੱਜ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ ਰੀਸੈਂਟਲੀ ਆਏ ਜਿਹੜੇ ਸਟੋਰਮ ਆ ਉਸ ਦੇ ਇੰਪੈਕਟ ਹਾਰਵੈਸਟਿੰਗ ਦੇ ਉੱਤੇ। ਇੰਸ਼ੋਰੈਂਸ ਦੇ ਪੱਖ ਤੋਂ ਵੀ ਇਸ ਦੇ ਲਈ ਆਪਾਂ ਵਿਸ਼ੇਸ਼ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਜੁੜ ਬੈਠੇ ਨੇ ਜਸਬੀਰ ਸਿੰਘ ਸਿੱਧੂ ਜੀ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਜਸਬੀਰ ਭਾਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਆਪਣੇ ਨਾਲ ਇੰਸ਼ੋਰੈਂਸ ਬਾਬਤ ਗੱਲਬਾਤ ਕਰਨ ਦੇ ਲਈ ਗੁਰਪਾਲ ਸਿੰਘ ਜੀ ਉਹ ਜੁੜ ਚੁੱਕੇ ਨੇ। ਗੁਰਪਾਲ ਵੀਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭਾਜੀ, ਸਾਰੇ ਲਿਸਨਰਸ ਦਾ ਥੈਂਕ ਯੂ, ਤੁਹਾਡਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਆਪਾਂ ਜਸਬੀਰ ਭਾਜੀ ਸ਼ੁਰੂਆਤ ਕਰਦੇ ਹਾਂ ਸਟੋਰਮ ਨੂੰ ਲੈ ਕੇ। ਰੀਸੈਂਟਲੀ ਹਰੀਕੇਨ ਹੈਲਰੀ ਉਸਨੇ ਲੈਂਡਫਾਲ ਕੀਤਾ ਅਤੇ ਹੌਲੀ ਹੌਲੀ ਇੱਥੇ ਕਾਫੀ ਮੀਂਹ, ਹਨੇਰੀ, ਝੱਖੜ, ਸਟੋਰਮ ਵਗੈਰਾ ਜਿਹੜਾ ਉਹ ਆਇਆ। ਮੀਂਹ ਪਿਆ ਉਸ ਟਾਈਮ ਬੜੇ ਕਸੂਤੇ ਟਾਈਮ ਦੇ ਉੱਤੇ ਵੀ, ਜਦੋਂ ਹੁਣ ਬਦਾਮ ਝਾੜਨੇ ਆ ਜਾਂ ਅੰਗੂਰ ਤੋੜ ਕੇ ਜਿਹੜੇ ਉਹ ਰੱਖਣੇ ਆ। ਸੋ ਇਹਦੇ ਇੰਪੈਕਟ ਆਪਾਂ ਕੀ ਦੇਖਦੇ ਹਾਂ? ਸਭ ਤੋਂ ਪਹਿਲਾਂ ਇੱਕ ਇਜ਼ ਦਿਸ ਅ ਵੈਦਰ ਅਨੋਮਲੀ ਜਾਂ ਇਹ ਵਾਂਸ ਇਨ ਅ ਵਾਈਲ ਕਦੀ ਕਦੀ ਇੱਦਾਂ ਹੋ ਵੀ ਜਾਂਦਾ ਹੈ? ਹਾਂ ਰਾਜਕਰਨਵੀਰ, ਜਦੋਂ ਦੇਖੋ ਨਾ ਜਿਹੜਾ ਵਾਕਿਆ ਹੀ ਵੈਦਰ ਦੇ ਇੰਪੈਕਟ ਵਰਲਡ ਵਾਈਡ ਹੋ ਰਹੇ ਆ, ਆਪਾਂ ਵੀ ਉਹੀ ਐਕਸਪੀਰੀਅੰਸ ਕਰਦੇ ਹਾਂ ਇਸ ਵਕਤ। ਹਾਂਜੀ। ਤੇ ਜਿਹੜੀ ਅਨਪ੍ਰੈਡਿਕਟੇਬਲ ਰੇਨਸ ਹੋ ਗਈ ਹੈ ਨਾ, ਅਨਪ੍ਰੈਡਿਕਟੇਬਲ ਜਿਹੜੀ ਅੱਗੇ ਹੀਟ ਵੇਵਸ ਆਈਆਂ ਗਈਆਂ ਹੈ ਨਾ, ਅਸੀਂ ਵਾਕਿਆ ਹੀ ਜਾਣਦੀ ਸਾਡਾ ਜਿਹੜਾ ਸਾਰਾ ਐਨਵਾਇਰਨਮੈਂਟ ਸਿਸਟਮ ਆ ਨਾ ਉਹ ਚੇਂਜ ਹੋਇਆ। ਠੀਕ ਹੈ। ਆਪਾਂ ਦੇਖੋ ਵਿੰਟਰ ਦੇ ਵਿੱਚ ਮੀਂਹ ਬਹੁਤ ਪਏ, ਉਦੋਂ ਕਾਫੀ ਲੋਕਾਂ ਨੂੰ ਹਿੱਟ ਹੋਈ, ਜਿੱਥੇ ਕਿ ਜਿਨ੍ਹਾਂ ਦੇ ਬਦਾਮ ਸੀ ਪੋਲੀਨੇਸ਼ਨ ਨਹੀਂ ਹੋਏ, ਜੇ ਗ੍ਰੇਪ ਸੀ ਉਹ ਵੀ ਲੇਟ ਹੋਏ, ਸਾਰਾ ਕੁਝ 2-3 ਹਫ਼ਤੇ ਲੇਟ ਸੀ ਹੈ ਨਾ। ਹੁਣ ਜਦੋਂ ਉਹਨੇ ਫਿਰ ਹੀਟ ਵੇਵ ਆਈ ਬਹੁਤ, ਜਿਹਨੇ ਜਾਣੀ ਦੀ ਉਹਦੇ ਆਪਦੇ ਇਫੈਕਟ ਅੱਡੋ ਅੱਡ ਸੀਗੇ ਜਿਹੜੀ ਉਹ ਸਟ੍ਰੈਸਿਸ ਪਾਉਂਦੇ ਆ ਹੈ ਨਾ। ਤੇ ਹੁਣ ਜਦੋਂ ਕ੍ਰਾਪ ਚੱਕਣ ਦਾ ਟਾਈਮ ਆਇਆ, ਕ੍ਰਾਪ ਪਹਿਲਾਂ ਹੀ ਘੱਟ ਸੀ ਜਦੋਂ ਲੱਗਿਆ ਹੈ ਨਾ, ਤੇ ਹੁਣ ਹੈਲਰੀ ਨੇ ਧੁੰਮਾਂ ਹੀ ਪਾਤੀਆਂ ਹੈ ਨਾ। ਜਦੋਂ ਤੁਸੀਂ ਦੇਖ ਲਓ ਸਾਊਥ ਤੋਂ ਆਏ ਆ ਹੈ ਨਾ, ਕਈ ਥਾਵਾਂ ਤੇ 2-2 ਇੰਚ ਵੀ ਮੀਂਹ ਪਿਆ। ਤੇ ਫਿਰ ਜਦੋਂ ਨੌਰਥ ਨੂੰ ਆਈ ਜਾਂਦਾ ਫ੍ਰੈਜ਼ਨੋ ਵੱਲੋਂ, ਇੱਥੇ 1/4 ਇੰਚ to 1/2 ਇੰਚ ਮੀਂਹ ਹੈਗਾ ਹੈ ਨਾ। ਤੇ ਉਹਦੇ ਇਸ ਵਕਤ ਜਦੋਂ ਆਪਾਂ ਹੁਣ ਦੇਖ ਰਹੇ ਹਾਂ ਕਿ ਨੌਰਥ ਵੱਲ ਦੇਖੋ, ਸੋਮਵਾਰ ਨੂੰ ਇੱਥੇ ਯੂਬਾ ਸਿਟੀ ਮੀਂਹ ਪੈ ਰਿਹਾ ਹੈਗਾ ਹੈ ਨਾ, ਲਿਵਿੰਗਸਟਨ ਮੀਂਹ ਪੈ ਰਿਹਾ। ਸੋ ਇਕੱਲਾ ਇਉਂ ਹੀ ਨਹੀਂ ਵੀ ਇੱਕ ਏਰੀਆ ਇੰਪੈਕਟਡ ਹੋਇਆ, ਥਰੂ ਆਊਟ ਕੈਲੀਫੋਰਨੀਆ ਸਾਰੇ ਹੀ ਮੀਂਹ ਦੇ ਨਾਲ ਇੰਪੈਕਟ ਹੋਇਆ। ਬੇਕਰਸਫੀਲਡ 'ਚ ਬਹੁਤ ਪਿਆ ਮੀਂਹ ਹੈ ਨਾ, ਬਹੁਤ ਹੀ ਕਾਫੀ ਹੈਵੀ ਰੇਨ ਹੋਈਆਂ, ਤੇ ਉਹ ਰੇਨ ਦੇ ਕਈ ਇੰਪੈਕਟਸ ਹੋਏ ਆ। ਕਈ ਵਾਰੀ ਤਾਂ ਰੇਨਸ ਹੁੰਦੀਆਂ ਬਹੁਤ ਲਾਈਟ ਰੇਨ ਹੁੰਦੀ ਆ ਹੈ ਨਾ, ਜਿਹੜੇ ਆਪਾਂ ਜਦੋਂ ਮੀਂਹ ਪੈਂਦਾ ਉਹ ਥੋੜ੍ਹਾ ਥੋੜ੍ਹਾ ਪੈਂਦਾ, ਉਹਦੇ ਇੰਪੈਕਟ ਨਹੀਂ। ਐਰਕੀ ਤਾਂ ਜਿਹੜੇ ਉਹਦੇ ਕਣੀਆਂ ਸੀਗੀਆਂ ਬਹੁਤ ਭਾਰੀਆਂ ਸੀ। ਹੁਣ ਬਾਹਲੇ ਖੇਤਾਂ 'ਚ ਜਾ ਕੇ ਦੇਖਿਆ, ਉਹਦੇ ਜਿਹੜੇ ਤਾਂ ਪੱਤੇ ਆਲਰੇਡੀ ਜਿਨ੍ਹਾਂ 'ਚ ਨਿਊਟ੍ਰੀਸ਼ਨ ਘੱਟ ਆ ਉਹ ਤਾਂ ਝੜੇ ਆ, ਉਹ ਐਨ ਖੇਤ ਭਰਿਆ ਪਿਆ ਗਾ। ਹਾਂ, ਨਹੀਂ ਸਵੀਪ ਕੀਤਾ ਹੀ ਨਹੀਂ ਹਾਲੇ, ਜਿਨ੍ਹਾਂ ਨੇ ਹਾਰਵੈਸਟ ਵੀ ਨਹੀਂ ਕੀਤਾ ਹੈ ਨਾ, ਪੱਤੇ ਝੜੇ ਆ ਹੈ ਨਾ। ਉਹ ਇੱਕ ਸਿਗਨੇਚਰ ਆ ਕਿ ਜਿਹੜੇ ਖੇਤ ਦੇ ਵਿੱਚ ਨਾ ਉਹ ਵੀ ਕਮਜ਼ੋਰੀ ਆ ਹੈ ਨਾ, ਤੇ ਉਸ ਕਮਜ਼ੋਰੀ ਨੇ ਤੇ ਉਹ ਮੀਂਹ ਲੈਵਲ ਨੇ ਉਹ ਸਾਰੇ ਪੱਤੇ ਹੇਠਾਂ ਸਿੱਟਦੇ ਆ। ਇਹ ਆਪਾਂ ਕੱਲੇ ਬਦਾਮ ਦੀ ਨਾ ਗੱਲ ਕਰੀਏ, ਸਾਰੇ ਬਦਾਮਾਂ 'ਚ ਕਿਉਂ ਮੈਚੁਰ ਹੋਏ ਵੇ ਆ, ਦੂਸਰੇ ਕਰਾਪਾਂ 'ਚ ਵੀ, ਗ੍ਰੇਪਾਂ ਦੇ ਆਪਾਂ ਕਰਾਂਗੇ, ਵਾਈਨ ਗ੍ਰੇਪ ਤੇ ਉਹਨਾਂ ਦੇ ਇਫੈਕਟ ਆ। ਕੋਰਸ ਪਿਸਟੈਚੀਓ ਥੋੜਾ ਜਿਹਾ ਲੇਟ ਹੁੰਦਾ ਗਾ, ਉਹਦਾ ਜਾਣ ਦੀ ਗਾਹਾਂ ਜਾ ਕੇ ਇਫੈਕਟ ਦੇਖਾਂਗੇ, ਹਲੇ ਕੋਈ ਨਹੀਂ। ਤੇ ਬਦਾਮਾਂ ਦੇ ਵਿੱਚ ਸਪੈਸ਼ਲੀ ਜਾਣ ਦੀ ਇਹ ਰੇਨ ਡ੍ਰੌਪਸ ਇੰਨੇ ਹੈਵੀ ਸੀ, ਕਈਆਂ ਖੇਤਾਂ ਦੇ ਵਿੱਚ ਹਲੇ ਹਾਰਵੈਸਟ ਨਹੀਂ ਹੋਈ, 25 ਤੋਂ 40% ਕ੍ਰਾਪ ਆਲਰੇਡੀ ਗਰਾਊਂਡ ਤੇ ਆ ਗਿਆ ਹੈ ਨਾ। ਹਾਂ, ਝਾੜਨ ਤੋਂ ਬਗੈਰ ਜਾਣਦੇ ਹੋ, ਕੁਦਰਤੀ ਉਹ ਜਾਣਦੀ ਜਿਹੜੀ ਉਹ ਮੀਂਹ ਦੇ ਡ੍ਰੌਪਲੇਟਸ ਆ ਬਹੁਤ ਹੈਵੀ ਆ ਹੈ ਨਾ, ਵੱਡੇ ਆ, ਭਾਰ ਨਾ ਆਏ, ਉਹ ਥੋੜੇ ਹੀ ਆਏ, ਪਰ ਉਹਨਾਂ ਨੇ ਉਹ ਜਾਣਦੀ ਭੁੰਜੇ ਸਿੱਟਦੇ ਆ ਹੈ ਨਾ। ਤੁਹਾਡੇ ਆਪਣੇ ਖੇਤ ਦੇ ਵਿੱਚ ਤੁਸੀਂ ਇਹ ਨੰਬਰਸ ਦੇਖੇ? ਹਾਂ, ਉਹ ਸੇਮ ਆ ਸਭ ਦੇ, ਸਾਡੇ ਵੀ ਸੇਮ ਹੀ ਆ ਹੈ ਨਾ। ਕਈ ਖੇਤਾਂ ਦੇ ਵਿੱਚ ਜਿੱਥੇ ਤਾਂ ਜਾਣਦੀ ਜ਼ਿਆਦਾ ਹੀ ਸਟਰੋਂਗ ਜਿਹੜੇ ਖੇਤ ਆ ਉਹ ਤਾਂ ਹੋਲਡ ਕਰਦੇ ਰਹਿੰਦੇ ਆ, ਜਿਹੜੇ ਜਿੱਥੇ ਖੇਤ ਥੋੜੇ ਜਿਹੇ ਜਾਣੇ ਦੀ ਨਿਊਟ੍ਰੀਸ਼ਨ ਲਈ ਡੈਫੀਸ਼ੀਐਂਸੀ ਹੋਈ ਹੁੰਦੀ ਆ, ਪਹਿਲਾਂ ਆਪਾਂ ਪਾਣੀ ਵੀ ਘੱਟ ਕੀਤਾ ਨਾ, ਹਾਂ, ਉਹ ਸਟ੍ਰੈਸ ਦੇ ਵਿੱਚ ਆਲਰੇਡੀ ਸੀ, ਸਟ੍ਰੈਸ ਦੇ ਵਿੱਚ ਲਿਆਉਣ ਲਈ।
ਉਹ ਆ ਗਏ ਜਾਣੀ ਦੀ ਉਹਨਾਂ ਦੇ ਕਾਫੀ ਜਾਣੀ ਦੀ ਗਿਰੇ ਆ। ਠੀਕ ਹੈ। ਸੋ ਇਹਦਾ ਇਉਂ ਨਹੀਂ ਮਤਲਬ ਵੀ ਜਿਨ੍ਹਾਂ ਨੇ ਸ਼ੇਕਿੰਗ ਕੀਤੀ ਉਹੀ ਇਫੈਕਟਡ ਆ। ਜਿਨ੍ਹਾਂ ਨੇ ਨਹੀਂ ਵੀ ਸ਼ੇਕਿੰਗ ਕੀਤੀ, ਜਦੋਂ ਤੁਹਾਡਾ 25 ਤੋਂ 40% ਕ੍ਰਾਪ ਆਲਰੇਡੀ ਮੀਂਹ ਵੱਜ ਕੇ ਹੇਠਾਂ ਡਿੱਗ ਪਿਆ, ਉਹ ਵੀ ਇਫੈਕਟਡ ਹੋਊਗਾ, ਹੈ ਨਾ। ਤੇ ਹੁਣ ਫਿਰ ਨੈਕਸਟ ਗੱਲ ਆਉਂਦੀ ਆ ਵੀ 2-3 ਕੈਟੇਗੋਰੀਆਂ 'ਚ ਡਿਵਾਈਡ ਹੁੰਦਾ ਇਹ ਜਿਹੜਾ ਨੁਕਸਾਨ ਆ। ਪਹਿਲਾਂ ਆਪਾਂ ਬਦਾਮਾਂ ਦਾ ਕਰਦੇ ਹਾਂ, ਫਿਰ ਗ੍ਰੇਪਾਂ ਤੇ ਆ ਜਾਾਂਗੇ। ਠੀਕ ਹੈ ਨਾ। ਬਦਾਮ ਤੇ ਇਦਾਂ ਵੀ ਕਈ ਜਿੱਦਾਂ ਸਾਊਥ ਦੇ ਵਿੱਚ ਹਾਰਵੈਸਟਿੰਗ ਸ਼ੁਰੂ ਹੁੰਦੀ 10 ਕੁ ਦਿਨ ਪਹਿਲਾਂ, ਨਾਰਥ ਫ੍ਰੈਜ਼ਨੋ ਨਾਲੋਂ ਬੇਕਰਸਫੀਲਡ ਵਾਲੇ ਇਲਾਕੇ, ਹੈ ਨਾ। ਉਹ 7 ਤੋਂ 10 ਦਿਨ ਪਹਿਲਾਂ ਮੀਂਹ ਤੋਂ ਉਹਨਾਂ ਨੇ ਹਫ਼ਤਾ ਪਹਿਲਾਂ ਝਾੜ ਲਏ ਸੀਗੇ। ਉਹ ਤਾਂ ਇਸ ਵਕਤ ਪੂਰੇ ਜਾਣੀ ਦੀ ਝਾੜਨ ਦੇ ਵਿਚਾਲੇ ਆ, ਚੱਲ ਰਿਹਾ। ਉਹਨਾਂ ਤੇ ਸਭ ਤੋਂ ਜ਼ਿਆਦਾ ਇੰਪੈਕਟ ਉੱਥੇ ਆ, ਹੈ ਨਾ। ਤੇ ਫਿਰ ਨਾਰਥ ਨੂੰ ਉਦਾਂ ਆਈ ਜਾਂਦਾ ਗਾ। ਹੁਣ ਹੁੰਦਾ ਕੀ ਆ ਕਿ ਜਿਨ੍ਹਾਂ ਨੇ ਤਾਂ ਬਦਾਮ ਝਾੜ ਕੇ ਇਕੱਠੇ ਕਰ ਲਿਆ, ਸਵੀਪ ਕਰ ਲਿਆ, ਠੀਕ ਹੈ, ਉਹਨਾਂ ਨੂੰ ਤਾਂ ਇਮੀਡੀਏਟਲੀ ਜੇ ਤੁਸੀਂ 24 ਘੰਟਿਆਂ ਦੇ ਵਿੱਚ ਦੀ ਨਾ ਹੀ ਖੇਤ ਦੇ ਵਿੱਚ ਉਹ ਜਾ ਕੇ ਖਿਲਾਰਦੇ, ਹੈ ਨਾ, ਖਿਲਾਰਦੇ, ਉਹ ਜਿਹੜੀ ਪਿਕਅਪ ਮਸ਼ੀਨਾਂ ਵੀ ਚੱਕ ਕੇ ਪਿੱਛੇ ਖਿਲਾਰ ਲੈਂਦੇ ਆ। ਤੇ ਜਿਹੜੇ ਜਾਣੀ ਦੀ ਚਾਹੇ ਸਵੀਪਰ ਦੇ ਨਾਲ ਤੁਸੀਂ ਇੱਕ ਪਾਸਿਓਂ ਆਪਦਾ ਉਹ ਹੈਡ ਚੱਕ ਲਓ ਤੇ ਉਹ ਵੀ ਖਿਲਾਰ ਦਿੰਦੀ ਆ। ਇਹ ਖਿਲਾਰਨ ਦਾ ਕੀ ਮਤਲਬ? ਖਿਲਾਰਨ ਦਾ ਮਤਲਬ ਕਿੰਨਾ ਨੁਕਸਾਨ ਤੋਂ ਬਚਣਾ ਇਹਦੇ ਨਾਲ? ਆਪਣੇ ਨਹੀਂ, ਉੱਥੇ ਨਾ ਉਹਨਾਂ 'ਚ ਤੁਸੀਂ ਦੇਖੋਗੇ ਕਿ ਮੋਲਡ ਲੱਗਣਾ ਸ਼ੁਰੂ ਹੋ ਜਾਂਦਾ, ਉੱਲੀ, ਚਿੱਟੀ ਜੀ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਜਦੋਂ ਇਕੱਠੇ ਪਏ ਆ। ਉਹਨਾਂ 'ਚ ਹਵਾ ਹੈ ਨਹੀਂ, ਹੈ ਨਾ, ਤੇ ਉਹ ਇੰਨੇ ਟਾਈਟ ਹੋ ਗਏ ਆ, ਹਵਾ ਹੈ ਨਹੀਂ ਗੀ, ਤੇ ਉਹ ਮੋਲਡ ਕਾਫੀ ਲੱਗ ਰਿਹਾ, ਤੇ ਉਹ ਲੱਗਣਾ ਇਸ ਸਪੀਡ ਨਾਲ ਲੱਗਦਾ, ਬਹੁਤ ਤੇਜ਼ ਜਾਂਦਾ, ਹੈ ਨਾ। ਵੀ ਵਿਦਿਨ 12 ਆਵਰਸ, ਵਿਦਿਨ 24 ਘੰਟਿਆਂ ਤੋਂ ਬਾਅਦ, 2 ਦਿਨਾਂ ਤੋਂ ਬਾਅਦ ਤਾਂ ਉਹ ਜਾਣਦੀ ਫਿਰ ਚੱਕਣ ਸਾਰੇ ਖਤਮ ਹੀ ਆ, ਹੈ ਨਾ। ਫਿਰ ਇਹਦਾ ਇਹ ਆਉਣੀ ਵੀ ਤੁਸੀਂ ਇੱਕ ਵਾਰੀ ਖਿਲਾਰਤੇ ਆ ਵੀ ਉੱਥੇ ਬੈਠੇ ਰਹੋ, ਉਹਨਾਂ ਨੂੰ ਰੋਜ਼ ਦੇਖਣਾ ਪੈਣਾ। ਤੇ ਇਹ ਫਿਰ ਜਿੰਨੀ ਦੇਰ ਤੱਕ ਸੁੱਕ ਨਹੀਂ ਜਾਂਦੇ ਉਨੀ ਦੇਰ ਤੱਕ ਫਿਰ ਇਹ ਚੱਕੇ ਨਹੀਂ ਜਾਣੇ, ਜਾਂ ਫਿਰ ਇਹ ਖਿਲਾਰਦੇ ਹੀ ਰਹਿਣਾ ਪੈਣਾ? ਨਹੀਂ, ਉਹ ਜਿੰਨਾ ਚਿਰ ਜਾਣੀ ਦੀ, ਜਦੋਂ ਤੁਸੀਂ ਖਿਲਾਰਦੇ ਵੀ ਆ ਨਾ, ਕਿ ਤੁਹਾਡਾ ਸਾਰਾ ਟਰੀਆਂ ਦਾ ਕਰਾਪ ਇੱਕ ਥਾਂ ਤੇ ਪਿਆ ਹੁੰਦਾ, ਜਦੋਂ ਖਿਲਾਰਦੇ ਆ ਉਦੋਂ ਵੀ ਇੱਕ ਦੂਜੇ ਦੇ ਉੱਪਰ ਆ ਜਾਂਦੇ ਆ। ਕੱਲਾ ਤਾਂ ਨਹੀਂ ਹੋ ਸਕਦਾ, ਕਈਆਂ ਨੂੰ ਇੱਕ ਵਾਰੀ ਕਰਨਾ ਪੈਂਦਾ, ਡਿਪੈਂਡਿੰਗ ਕਿੰਨਾ ਮੀਂਹ ਪਿਆ, ਕਈਆਂ ਨੂੰ 2 ਵਾਰੀ ਵੀ ਕਰਨਾ ਪੈਂਦਾ। ਤੇ ਮੀਂਹ ਪੈਣ ਦੇ ਜੀ ਹੋਰ ਅਸਰ ਵੀ ਆ ਕਿ ਨਿਕਲ ਗਿਆ ਸਟਾਰਮ? ਹੁਣ ਆਪਾਂ ਕਹੀਏ ਵੀ ਸਟਾਰਮ ਨਿਕਲ ਗਿਆਗਾ, ਹੈ ਨਾ। ਜਿਹੜਾ ਪ੍ਰੋਡਿਕਟ ਕੀਤਾ ਸੀ ਅੱਜ ਰਾਤ ਨੂੰ ਥੋੜਾ ਘਣਾ ਮੀਂਹ ਹੈਗਾ, ਠੀਕ ਹੈ, ਕਈਆਂ ਕਾਉਂਟੀਆਂ 'ਚ, ਕਈਆਂ 'ਚ ਨਹੀਂ ਵੀ ਹੈ। ਹਵਾ ਵਗ ਰਹੀ ਹੈ, ਉਹ ਬਹੁਤ ਵਧੀਆ ਗਈ, ਠੀਕ ਹੈ, ਕਿਉਂ ਹਵਾ ਚਾਹੀਦੀ ਹੈ ਸੁਕਾਉਣ ਲਈ। ਓਕੇ, ਠੀਕ ਹੈ। ਤੇ ਉਹ ਜਾਣਦੀ ਬਦਾਮਾਂ 'ਚ ਇਫੈਕਟ ਕਾਫੀ ਪੈ ਰਿਹਾ ਗਾ। ਤੇ ਜਿਨ੍ਹਾਂ ਨੇ ਸ਼ੇਕ ਕੀਤੇ ਆ, ਉਹ ਬਾਹਲੇ ਆਪਣੇ ਜਿਹੜੇ ਫਾਰਮਰਸ ਆ ਨਾ, ਇੱਕ ਦੂਜੇ ਉਹ ਹੈਗਾ ਵੀ ਚੱਲ ਆਪੇ ਸੁੱਕ ਜਾਂਦੇ ਆ, ਉਹਨਾਂ ਨੂੰ ਵੀ ਤੁਸੀਂ ਜਾ ਕੇ ਦੇਖੋ, ਠੀਕ ਹੈ। ਜਿਹੜੇ ਉਹ ਬਦਾਮ ਆ ਉਹ ਮਿੱਟੀ 'ਚ ਖੁੱਭ ਜਾਂਦੇ ਆ, ਫਿਰ ਚੱਕ ਨਹੀਂ ਹੁੰਦੇ, ਫਿਰ ਨਹੀਂ, ਉਹਨਾਂ 'ਚ ਵੀ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਕਈ ਜੇ ਤਾਂ ਧੁੱਪ ਬਹੁਤ ਜ਼ਿਆਦਾ ਪੈ ਜੇ ਫਿਰ ਤਾਂ ਉਹ ਸੁਕਾ ਦਿੰਦੀ ਆ, ਹਵਾ ਵਗੇ ਤੇ ਧੁੱਪ ਆਵੇ ਉਹ ਸੁਕਾ ਦਿੰਦੀ ਆ, ਠੀਕ ਹੈ ਨਾ। ਡਰਾਈ ਹੋ ਜਾਂਦੇ ਆ ਸਾਰੇ, ਕੋਈ ਪ੍ਰੋਬਲਮ ਨਹੀਂ। ਤੇ ਆਪਣਾ ਹੁਣ ਆਉਂਦੇ ਵੀਕ ਵੈਦਰ ਬਹੁਤ ਠੰਡਾ ਗਾ, ਹੈ ਨਾ, ਹਾਈਐਸਟ ਟੈਂਪਰੇਚਰ ਸੁੱਕਣਾ ਨਹੀਂ, 90 ਡਿਗਰੀ ਆ। ਸੋ ਸਾਰਿਆਂ ਨੂੰ ਇਹੀ ਆ ਵੀ ਆਪਦੇ ਖੇਤ ਦੇ ਵਿੱਚ ਜਾ ਕੇ ਜਿੱਥੇ ਢੇਰੀਆਂ ਲੱਗੀਆਂ, ਉਹ ਢੇਰੀਆਂ ਨੂੰ ਫਰੋਲ ਕੇ ਦੇਖੋ, ਉਹਨਾਂ ਦੇ ਵਿੱਚ ਤਾਂ ਨਹੀਂ ਫਿਰ ਅੰਗਲੀ ਲੈ ਕੇ ਤੁਰੇ ਫਿਰੋ, ਹੁਣ ਕੱਲੀ ਰੋਜ਼ ਫਿਰ ਦੇਖਣਾ ਪੈਣਾ। ਫਿਰ ਇਹ ਵੀ ਆ ਵੀ ਕਿ ਜਿੱਥੇ ਜ਼ਿਆਦਾ ਵੋਰਸ ਕੰਡੀਸ਼ਨ ਹੋਵੇ ਉੱਥੇ ਵਾਰਮ ਆ ਜਾਂਦਾ, ਤੁਹਾਨੂੰ ਉਹ ਸੁੰਡੀਆਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ, ਹੈ ਨਾ। ਮਤਲਬ ਬਹੁਤ ਹੀ ਲਾਈਕ ਕ੍ਰਿਟੀਕਲ ਇਸ ਟਾਈਮ ਆ, ਜਿਹੜੇ ਵੀ ਹੁਣ ਬਦਾਮਾਂ ਦੇ ਜਿਨ੍ਹਾਂ ਨੇ ਇੱਧਰ ਝਾੜ ਸ਼ੁਰੂ ਕਰ ਲਿਆ ਜਾਂ ਜਿਨ੍ਹਾਂ ਨੇ ਕਰਨਾ ਹੈ। ਹਾਂਜੀ, ਦੇਖੋ ਬਹੁਤ ਬੈਲੈਂਸ ਜਿਹੜਾ ਟਾਈਮ ਸੀ, ਪੋਲੀਨੇਸ਼ਨ ਜਦੋਂ ਸੈੱਟ ਹੋਣੀ ਸੀ ਉਦੋਂ ਮੀਂਹ ਬਹੁਤ ਆਏ ਆ, ਹੁਣ ਜਦੋਂ ਕ੍ਰਾਪ ਚੱਕਣ ਲਾਏ ਆ ਹੁਣ ਵੀ ਉਹੀ ਹੋ ਰਿਹਾ, ਹੈ ਨਾ। ਤੇ ਇਹ ਆ ਵੀ ਸਾਰੇ ਫਾਰਮਰਾਂ ਨੂੰ ਇਹੀ ਰਿਕੁਐਸਟ ਆ ਵੀ ਤੁਸੀਂ ਆਪਦੇ ਦੇਖਦੇ ਰਹੋ, ਡੇਲੀ ਜਾਵੋ, ਜਿੱਥੇ ਬਦਾਮ ਇਕੱਠੇ ਹੁੰਦੇ ਆ ਉਹਨਾਂ ਨੂੰ ਹਿਲਾ ਕੇ ਦੇਖੋ, ਉਹਨਾਂ 'ਚ ਕੋਈ ਵਾਰਮ ਤਾਂ ਨਹੀਂ, ਉਹਨਾਂ ਦੇ ਵਿੱਚ ਉਹ ਜਿਹੜੀ ਉੱਲੀ ਕੋਈ ਚਿੱਟੀ ਲੱਗੀ ਉਹ ਤਾਂ ਨਹੀਂ, ਜੇ ਲੱਗੀ ਆ ਤਾਂ ਫਿਰ ਤੁਹਾਨੂੰ ਖਿਲਾਰਨੇ ਪੈਣੇ, ਨਹੀਂ ਰਿਜੈਕਟਸ ਆਉਣਗੇ, ਹੈ ਨਾ। ਤੇ ਕੀ ਫਿਰ ਜੇ ਮੰਨ ਲਓ ਜਿਹੜੇ ਝਾੜ ਚੰਗਾ ਵੀ ਆ, ਉਹ ਫਿਰ ਉਹਨੂੰ ਵੀ ਫਿਰ ਆਬਵੀਅਸਲੀ ਇਹਨਾਂ ਨੇ ਖਰਾਬ ਕਰੀ ਜਾਣਾ, ਇੱਕ ਸੇਵ ਨਹੀਂ ਖਰਾਬ ਕਰਨਾ। ਤੁਹਾਡੇ ਰਿਜੈਕਟ ਜਦੋਂ ਮੀਂਹ ਪੈਂਦਾ, ਲਾਸਟ ਈਅਰ ਵੀ ਪਏ ਆ ਜਦੋਂ, ਹੈ ਨਾ, ਤੁਹਾਡੇ ਰਿਜੈਕਟ ਰੇਟ ਜ਼ਿਆਦਾ ਹੋ ਜਾਂਦਾ, ਟਿਪਿਕਲੀ 0.5% ਤੋਂ 1% ਹੁੰਦਾ। ਜਦੋਂ ਇਹ 5-7% ਤੇ ਜਾਣੇ ਸ਼ੁਰੂ ਹੋ ਜਾਣ, ਉਹਦਾ ਡੈਮੇਜ ਬਹੁਤ ਜ਼ਿਆਦਾ,
ਪਰ ਬਚਦਾ ਬਚਾਉਂਦਾ ਕੁਝ ਨਹੀਂ। ਨਹੀਂ ਬਚਦਾ ਬਚਾਉਂਦਾ ਨਹੀਂ। ਫਿਰ ਜਿਹੜੇ ਹੁਲਿੰਗ ਵਾਲੇ ਆ, ਪ੍ਰੋਸੈਸਿੰਗ ਵਾਲੇ ਆ, ਉਹ ਵੀ ਤੁਹਾਨੂੰ ਜ਼ਿਆਦਾ ਚਾਰਜ ਕਰਦੇ ਆ, ਹੈਨਾ। ਪਰ ਫਿਰ ਇਹ ਵੀ ਦੇਖਣੇ ਆ ਆਪਣੇ ਨਾਲ, ਜਾਂ ਹੁਣ ਗੁਰਪਾਲ ਸਿੰਘ ਨਾਲ ਆ ਬੱਲ, ਇਹ ਇੰਸ਼ੋਰੈਂਸ ਦੇ ਵਿੱਚ ਹੈਗੇ ਆ, ਵੀ ਸਾਰਿਆਂ ਨੂੰ ਇਹ ਵੀ ਦੇਖਣਾ ਪੈਣਾ ਵੀ ਤੁਹਾਡਾ ਕਰਾਪ ਕਿੰਨਾ, ਆਪਦੇ ਆਪ ਨੂੰ ਅਸੈਸ ਕਰਨਾ ਪੈਣਾ ਨਾ। ਆਪਾਂ ਇਹਨਾਂ ਨਾਲ ਵੀ ਡੀਪਲੀ ਗੱਲ ਕਰਦੇ ਹਾਂ ਵੀ ਜੇ ਤੁਸੀਂ ਚੰਗੀ ਤਰ੍ਹਾਂ ਦੇਖਿਆ ਵੀ ਤੁਸੀਂ ਇੰਸ਼ੋਰੈਂਸ ਕਿੰਨੀ ਕੁ ਤੁਹਾਡੀ ਹੋਈ ਆ, ਹੈਨਾ, ਤੇ ਫਿਰ ਇਹ ਵੀ ਦੇਖਣਾ ਪੈਣਾਗਾ ਵੀ ਤੁਹਾਡਾ ਕਰਾਪ ਲਾਸ ਤਾਂ ਹੋਣਾ ਹੀ ਹੋਣਾਗਾ, ਕਿਉਂ ਜਦੋਂ ਮੀਂਹ ਪੈ ਜਾਂਦਾ ਉਦੋਂ ਫੁੱਲ ਬਦਾਮ ਚੱਕ ਨਹੀਂ ਹੁੰਦੇ, ਮਿੱਟੀ ਦੇ ਵਿੱਚ ਪੈ ਜਾਂਦੇ, ਹੈਨਾ। ਇੱਕ ਤਾਂ ਇਹ ਚੀਜ਼ ਆ। ਦੂਸਰਾ ਇਹ ਆ ਵੀ ਜਾਣੀ ਦੀ ਆਪਦੀ ਇਕੱਲੇ ਫਾਰਮਰ ਨੂੰ ਅਸੈਸ ਕਰਨਾ ਪੈਣਾਗਾ ਵੀ ਜਾਣੀ ਦੀ ਕਿੰਨਾ ਕੁ ਲਾਸ ਹੋਊਗਾ, ਕਿੰਨਾ ਕੁ ਤੁਸੀਂ ਕਰਨਾ ਮੰਗਦੇ ਆ, ਹੈਨਾ। ਕਿਉਂ ਨੇਚਰ ਦਾ ਜਿਹੜਾ ਇਹ ਇਫੈਕਟ ਹੈਗਾ ਗਾ, ਇੰਸ਼ੋਰੈਂਸ ਕਵਰੇਜ ਕਰਦੀਆਂ ਹੁੰਦੀਆਂ, ਉਹ ਵੀ ਆਪਾਂ ਡਿਟੇਲ 'ਚ ਗੁਰਪਾਲ ਤੋਂ ਪੁੱਛ ਲਵਾਂਗੇ। ਬਿਲਕੁਲ। ਸੋ ਉਹਨਾਂ ਦੇ ਵੱਲ ਵਧਣ ਤੋਂ ਪਹਿਲਾਂ ਜਸਵੀਰ ਭਾਜੀ ਵੀ ਇਹ ਵੀ ਜ਼ਰੂਰ ਦੱਸੋ, ਇਹ ਚਲੋ ਬਦਾਮ ਦਾ ਤੁਸੀਂ ਦੱਸਤਾ ਕਿ ਇਸ ਟਾਈਮ ਗ੍ਰੇਪ ਵੀ ਤੋੜੇ ਜਾ ਰਹੇ? ਹਾਂ, ਨਹੀਂ, ਗ੍ਰੇਪਾਂ ਦਾ ਵੀ ਦੋ ਇਫੈਕਟ ਆ। ਆਪਾਂ ਉਹਨਾਂ ਨੂੰ ਲੈ ਲਈਏ ਜਿਹੜੇ ਗ੍ਰੇਪ ਰੇਜ਼ਨਸ ਦੇ ਲਈ ਆ ਤੇ ਜਿਹੜੇ ਵਾਈਨ ਗ੍ਰੇਪਸ ਲਈ। ਠੀਕ ਹੈ ਨਾ, ਇਹਨਾਂ ਦੇ ਅੱਡੋ ਅੱਡ ਇਫੈਕਟ ਆ। ਜਿਹੜੇ ਤਾਂ ਰੇਜ਼ਨਸ ਦੇ ਲਈ ਆ, ਜਿਹੜੀਆਂ ਅਰਲੀ ਵੈਰਾਈਟੀਆਂ ਸੀ, ਸਿਓਮਾ ਪੀਟ ਹੋਰ ਹੋਈਆਂ, ਉਹ ਤੋੜਨੀਆਂ ਸ਼ੁਰੂ ਹੋ ਗਈਆਂ ਸੀ। ਠੀਕ ਹੈ ਨਾ, ਉਹਨਾਂ 'ਚ ਸ਼ੂਗਰ ਪਿਛਲੇ ਵੀਕ ਕਾਫੀ ਸੀ। ਠੀਕ ਹੈ। ਤੇ ਕਈਆਂ ਨੇ ਵੀਰਾਂ ਨੇ ਰਿਸਕ ਲਿਆ, ਉਹ ਹਾਰਵੈਸਟਿੰਗ ਕਰਨੀ ਸ਼ੁਰੂ ਕਰਤੀ। ਉਹਨਾਂ ਦੇ ਉਹ ਐਨ ਟਰੇਆਂ 'ਚ ਪਏ ਆ। ਠੀਕ ਹੈ ਨਾ। ਰੇਜ਼ਨ ਦਾ ਤਾਂ ਆਪਣੇ ਫਾਰਮਰਾਂ ਦਾ ਬਹੁਤ ਹੀ ਐਕਸਪੀਰੀਅੰਸ ਆ, ਕਿਉਂ ਮੀਂਹ ਪੈਂਦਾ ਹੀ ਰਹਿੰਦਾ ਹੈ। ਉਹ ਵੀ ਕਿਉਂ ਜਦੋਂ ਟਰੇਜ਼ ਦੇ ਉੱਪਰ, ਪੇਪਰਾਂ ਦੇ ਉੱਪਰ ਰੇਜ਼ਨ ਪਏ ਆ, ਉਹ ਸਟਿਕ ਵੀ ਹੁੰਦੇ ਆ, ਕਿਉਂ ਸ਼ੂਗਰ ਆ, ਸ਼ੂਗਰ ਨਿਕਲਦੀ ਉਹਨੇ ਜੁੜਨਾ ਹੀ ਜੁੜਨਾਗਾ। ਫਿਰ ਉਹ ਟਰੇਆਂ ਵੀ ਫਲਿੱਪ ਕਰਦੀਆਂ ਪੈਣੀਆਂ, ਉਹਨਾਂ ਨੂੰ ਟਰਨ ਵੀ ਕਰਨਾ ਪੈਣਾ। ਜਾਂਦੀ ਸਿਰਫ ਇੱਕ ਯੀਲਡ ਲਾਸ ਹੀ ਨਹੀਂ, ਤੁਹਾਡਾ ਜਿਹੜਾ ਫਾਈਨੈਂਸ਼ੀਅਲ ਇੰਪੈਕਟ ਆ ਨਾ, ਜਿਹੜੀ ਲੇਬਰ ਪਾਉਂਦੇ ਅੱਜ ਕੱਲ, ਉਹ ਵੀ ਸਸਤੀ ਨਹੀਂ ਹਨਾ। ਉਹਦੇ 'ਚ ਕਾਫੀ ਇੰਪੈਕਟਸ ਆ ਰਹੇ ਆ, ਹਨਾ। ਤੇ ਬਾਕੀ ਇਹ ਵੀ ਤੁਹਾਨੂੰ ਹੁਣ ਦੇਖਣਾ ਪੈਣਾਗਾ ਕਿ ਮੋਸਟਲੀ ਅਸੀਂ ਹਰ ਇੱਕ ਕ੍ਰਾਪ ਨੂੰ ਸਟ੍ਰੈਸ ਦੇ ਵਿੱਚ ਪਾਉਂਦੇ ਆ ਕਿ ਉਹਦੇ ਵਿੱਚ ਸ਼ੂਗਰ ਜ਼ਿਆਦਾ ਪੈ ਜੇ, ਹਨਾ। ਹੁਣ ਜਦੋਂ ਮੀਂਹ ਇੰਨਾ ਪੈ ਜਾਂਦਾ ਕਿ ਉਹ ਬੈਕ ਟਰੈਕ ਤਾਂ ਨਹੀਂ ਕਰਨੀ ਸ਼ੁਰੂ ਕਰ ਦਿੰਦੀ ਆ, ਹਨਾ। ਸਾਰਿਆਂ ਨੂੰ ਆਪਦੇ ਬ੍ਰਿਕਸ ਕਾਊਂਟ, ਮੋਸਟਲੀ ਸਭ ਦੇ ਕੋਲੇ ਟੂਲਸ ਹੈਗੇ ਆ, ਉਹ ਵੀ ਜਾ ਕੇ ਦੇਖਣੇ ਪੈਣੇ ਆ ਵੀ ਉਹ ਕਿੰਨੀ ਹੈਗੀ, ਕਿੰਨਾ ਅਸੀਂ ਸ਼ਿਫਟ ਕਰਨਾ, ਹਨਾ। ਇਹ ਵੀ ਹੋ ਸਕਦਾ ਜਿਨ੍ਹਾਂ ਨੇ ਡਿਸਾਈਡ ਕੀਤਾ ਹੋਵੇ ਵੀ ਅਸੀਂ ਸਪਟੰਬਰ ਪਹਿਲੀ ਨੂੰ ਤੋੜਨੇ ਆ, ਹੁਣ 10-15 ਨੂੰ ਜਾ ਕੇ ਤੋੜਨਾ, ਵੇਟ ਕਰਨਾ। ਤੇ ਵਾਈਨ ਗ੍ਰੇਪਸ ਦਾ ਵੀ ਸੇਮ ਆ, ਹਨਾ। ਕਿ ਵਾਈਨ ਗ੍ਰੇਪਸ ਤੇ ਵੀ ਦੋ ਚੀਜ਼ਾਂ ਬਹੁਤ ਹਾਈਲੀ ਡਿਪੈਂਡੈਂਟ ਆ, ਕਿ ਜਿਹੜੀਆਂ ਅਰਲੀ ਵੈਰਾਈਟੀਆਂ ਉਹਦੇ ਵਿੱਚ ਬ੍ਰਿਕਸ ਕਾਊਂਟ ਸਾਰਾ ਹੀ ਕਾਊਂਟ ਕਰਦੀ, ਜਿੱਥੇ ਭਾਰ ਜ਼ਿਆਦਾ ਉੱਥੇ ਉਹਨਾਂ ਨੂੰ ਮੁੱਲ ਵੀ ਜ਼ਿਆਦਾ ਮਿਲਦਾ, ਹਨਾ। ਜਿੱਥੇ ਭਾਅ ਹੈ ਨੀ ਗਾ, ਜਿੱਥੇ ਉਹ ਬ੍ਰਿਕਸ ਹੈ ਨੀ ਗੀ, ਉਹ ਸਿਰਫ ਪਾਣੀਓ ਹੀ ਆ, ਹਨਾ। ਜਦੋਂ ਉਹਨਾਂ ਤੇ ਵੀ ਇਫੈਕਟ ਪੈਣਾ ਗਾ ਉਹ। ਪਰ ਫਿਰ ਇਹ ਵੀ ਆ, ਜਿਹੜੇ ਗੁੱਛੇ ਆ ਗ੍ਰੇਪਾਂ ਦੇ ਜੀ, ਉਹ ਭਾਵੇਂ ਉੱਪਰ ਹੀ ਪਏ ਆ, ਉਹ ਪਾਣੀ ਟਰੈਪ ਕਰ ਰਹੇ ਆ, ਉਹ ਬੰਚ ਰਾਟਸ ਵੀ ਲੱਗਦੇ ਆ। ਠੀਕ ਹੈ ਨਾ। ਜਿਹੜੇ ਜਾਣਦੀ ਨਾ, ਜਦੋਂ ਉਹਨਾਂ ਦਾ ਜੂਸ ਨਿਕਲ ਜਾਂਦਾ ਗੁੱਛੇ ਚੋਂ, 1-2 ਬੇਰੀਆਂ ਦਾ, ਚਾਰਾਂ ਦਾ, ਉਹ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਹਨਾ। ਉਹ ਵੀ ਇਫੈਕਟ ਪੈਣੇ, ਉਹ ਦੇਖਣੇ ਪੈਣੇ ਆ। ਸੋ ਰਾਈਟ ਨਾਓ ਕਾਫੀ ਵਾਚਿੰਗ ਤੇ ਬਹੁਤ ਧਿਆਨ ਜਿਹੜਾ ਉਹ ਰੱਖਣ ਦਾ ਵਕਤ ਹੈਗਾ ਹਰ ਇੱਕ ਚੀਜ਼ ਨੂੰ ਲੈ ਕੇ, ਹਰ ਇੱਕ ਚੀਜ਼ ਨੂੰ ਸਭ ਜਾਣਦੀ ਕੇਅਰ। ਕੀ ਹੁਣ ਕੋਈ ਇਹ ਤਾਂ ਨਹੀਂ ਆ ਵੀ ਜਿੱਦਾਂ ਕੱਟ ਕੇ ਰੱਖੇ ਆ, ਜਾਂ ਜਿੱਦਾਂ ਕੋਈ ਝਾੜ ਹੋ ਗਈ, ਜਾਂ ਇਹ ਜਿਹੜਾ ਹੁਣ ਐਡਵਾਂਸ ਦੇ ਵਿੱਚ ਨੈਚੁਰਲ ਝਾੜ ਹੋ ਗਿਆ ਬਦਾਮਾਂ ਦਾ, ਉਹਨੂੰ ਫਿਰ ਹੁਣ ਬਚਾਅ ਕਰਨ ਦੇ ਲਈ ਕੀ ਕਿਸਾਨ ਦੇ ਕੋਲ ਕੀ ਉਪਾਅ ਆ? ਉਪਾਅ ਇਹੀ ਆ ਕਿ ਜੇ ਬਦਾਮ ਆ, ਉਹ ਤੁਹਾਨੂੰ ਹਵਾ ਲਵਾਉਣੀ ਪੈਣੀ ਆ, ਟਰਨ ਕਰਨੀ ਪੈਣੀ। ਠੀਕ ਆ, ਹੈਨਾ। ਤੇ ਫਿਰ ਰਿਕਵਰ ਦੇਖੋ ਕਿੰਨਾ ਹੁੰਦਾ, ਕਿਉਂ ਮਿੱਟੀ ਬਹੁਤ ਲੱਗ ਜਾਂਦੀ ਆ, ਮਿੱਟੀ 'ਚ ਬਹੁਤ ਗਵਾਚ ਜਾਂਦੇ ਆ। ਜਦੋਂ ਗ੍ਰੇਪਸ ਤੇ ਆਉਂਦੀਆਂ ਗੀਆਂ, ਫਿਰ ਇਹ ਵੀ ਆ ਕਿ ਬਦਾਮਾਂ ਦਾ ਜੇ ਤੁਸੀਂ ਹਾਰਵੈਸਟ ਕਰਨੀ ਆ, ਹੁਣ ਜਿਹੜਾ ਤੁਹਾਡਾ ਰੀਸਕੈਜਲ ਕਿੱਦਾਂ ਸ਼ੁਰੂ ਕਰੀਏ, ਉਹ ਬਹੁਤ ਕ੍ਰਿਟੀਕਲ ਹੋਣਾ। ਤੇ ਹੁਣ ਜਿੱਦਾਂ ਮੰਨ ਲਓ ਤੁਸੀਂ ਕਿਹਾ ਵੀ ਵੀ ਮੀਂਹ ਪਵੇ ਜਾਂ ਘੱਟ ਪਵੇ ਜਾਂ ਥੋੜਾ ਪਵੇ, ਕਿੰਨੇ ਕੁ ਦਿਨ ਵੇਟ ਕਰਕੇ ਫਿਰ ਖੇਤਾਂ ਦੇ ਵਿੱਚ ਟਰੈਕਟਰ ਵਾੜਨਾ ਚਾਹੀਦਾ? ਹਾਂ, ਖੇਤਾਂ 'ਚ ਟਰੈਕਟਰ ਉਦੋਂ ਜਾਣਾ ਚਾਹੀਦਾ ਜਦੋਂ ਟਰੈਕਟਰ ਦੇ ਟਾਇਰਾਂ ਦੀਆਂ ਲੀਹਾਂ ਨਾ ਪੈਣ। ਅੱਛਾ, ਉੱਤੇ ਤਰੇ ਫਿਰ ਹਨਾ ਜਾਂਦੇ। ਹਾਂ, ਉਹ ਜਦੋਂ ਟਰੈਕਟਰ ਹੈਵੀ ਆ, ਕਿਉਂ ਜਦੋਂ ਉਹ ਪੈ ਜਾਂਦਾ ਨਾ, ਉਹਦੇ ਵਿੱਚ ਬਦਾਮ ਫਿਰ ਗਰੂਪਸ ਬਣ ਜਾਂਦੇ ਆ, ਫਿਰ ਉਹ ਇਕੱਠੇ ਕਰਨੇ ਬਹੁਤ ਔਖੇ, ਚੱਕਣੇ ਬਹੁਤ ਔਖੇ ਆ। ਅੱਛਾ, ਫਿਰ ਉਹ ਹੁੰਦੇ ਨਹੀਂ। ਹੁਣ ਤਕਰੀਬਨ ਜਾਂਦੀ 2 ਤੋਂ 3 ਦਿਨ ਵੇਟ ਕਰਨੀ ਪੈਣੀ। ਕਈ
ਜਿਹੜੇ ਤਾਂ ਆਲਕਲਾਈਨ ਸੋਇਲ ਆ ਉਹਦੇ 'ਚ ਕਈ ਵਾਰੀ ਜੇ ਜ਼ਿਆਦਾ ਮੀਂਹ ਪੈ ਗਿਆ ਹਾਫ ਇੰਚ ਬਹੁਤ ਜ਼ਿਆਦਾ ਹੁੰਦਾ ਹਨਾ, ਉਹਨਾਂ ਤੋਂ ਸ਼ਾਇਦ ਹਫ਼ਤਾ ਨਾ ਵੜ ਹੋਵੇ। ਜਿਹੜੀ ਕਲੇ ਹੋਈ ਉਹ 'ਚ ਵੀ ਹਾਂ, ਜਿਹੜਾ ਸੈਂਡੀ ਆ ਉਹ ਛੇਤੀ ਹੋ ਜਾਂਦਾ, ਪਰ ਉਹਨਾਂ ਦੇ ਅੱਡੋ ਅੱਡ ਇਫੈਕਟ ਆ ਹਰ ਇੱਕ ਦੇ ਵੱਖਰੇ ਹਨਾ। ਤੇ ਇਹ ਜਿਹੜੇ ਉੱਤੇ ਲੱਗੇ ਆ ਉਹਨਾਂ ਨੂੰ ਹੁਣ ਪਾਣੀ ਮਿਲ ਗਿਆ, ਮੋਇਸਚਰ ਮਿਲ ਗਿਆ, ਕੀ ਉਹਦੇ ਉੱਤੇ ਕੋਈ ਉੱਲੀ ਜਾਂ ਰੌਟ ਜਾਂ ਕੋਈ ਬਿਮਾਰੀ ਜਾਂ ਵਾਰਮ ਲੱਗਣ ਦਾ ਵੀ ਖਤਰਾ ਹੈ? ਮੋਸਟਲੀ ਉਹਨਾਂ ਤੇ ਇੰਨਾ ਖਤਰਾ ਨਹੀਂ ਕਿ ਉੱਥੇ ਹਵਾ ਵਗਦੀ ਆ। ਠੀਕ ਹੈ ਹਨਾ, ਜਿਹੜੇ ਉੱਪਰਲੇ ਟਰੀ ਆ ਨਾ, ਜੇ ਤਾਂ ਤੁਹਾਡੇ ਟਰੀਆਂ ਇੰਨੇ ਹੈਵੀ ਆ ਕਿ ਹਵਾ ਨਹੀਂ ਵਗ ਰਹੀ ਉੱਥੇ ਤਾਂ ਹੋ ਸਕਦਾ, ਪਰ ਜਿੱਥੇ ਜਾਣ ਦੀ ਦੋ ਚੀਜ਼ਾਂ ਹੋਈਆਂ ਨਾ, ਇੱਕ ਤਾਂ ਦੇਖੋ ਨੇਚਰ ਦਾ ਪ੍ਰੋਸੈਸ, ਜਿਹੜੇ 25 ਤੋਂ 50% 40% ਹੇਠਾਂ ਡਿੱਗ ਪਏ ਆ, ਉਹਨਾਂ ਨੇ ਆਲਰੇਡੀ ਉਹ ਨਾ ਬਿਰਲੇ ਕਰਤੇ ਆ ਹਨਾ। ਦੂਸਰਾ ਇਹ ਆ ਵੀ ਜੇ ਹਵਾ ਲੱਗੂ ਉਹਨਾਂ ਨੂੰ ਹਵਾ ਲੱਗ ਜੇ, ਨਹੀਂ ਤਾਂ ਨੈਚੁਰਲੀ ਜਿਹੜੀ ਹੱਲ ਆ ਚੀਜ਼ ਉੱਥੇ ਮੋਸਟਲੀ ਜਾਣ ਦੀ ਮੋਲਡ ਲੱਗਦੀ ਹਨਾ, ਕਿਉਂ ਜਿੱਥੇ ਪਾਣੀ ਖੜੂਗਾ ਮੋਲਡ ਲੱਗਣਾ। ਤੇ ਲੋਕਾਂ ਨੇ ਸਪਰੇਜ਼ ਵੀ ਕਾਫੀ ਕੀਤੀਆਂ ਵੀਆਂ ਹਨਾ, ਪਰ ਹੋਪਫੁਲੀ ਜਾਣ ਦੀ 2-4 ਦਿਨ ਦੇ ਵਿੱਚ ਦੀ ਵਾਪਸ ਵੇਟ ਕਰਕੇ ਹਨਾ, ਛੇਕ ਜਦੋਂ ਪ੍ਰੋਪਰਲੀ ਹੋ ਜਾਂਦੇ ਆ ਉਹ, ਕਿਉਂ ਗਾਹਾਂ ਅਕਤੂਬਰ ਦੇ ਵਿੱਚ ਵੀ ਮੀਂਹ ਆਉਣੇ ਆ ਹਨਾ, ਸੀਜ਼ਨ ਤੋਂ ਦੁਬਾਰਾ ਆਉਣ ਵਾਲਾ ਹੈ। ਸੀਜ਼ਨ ਬਹੁਤ ਸ਼ਾਰਟ ਆ, ਬਹੁਤ ਸ਼ਾਰਟ ਸੀਜ਼ਨ ਆ, ਟਾਈਮਿੰਗ ਬਹੁਤ ਕ੍ਰਿਟੀਕਲ ਆ। ਸੋ ਜਦੋਂ ਗ੍ਰੇਪਾਂ ਲਈ ਜਾਂਦੇ ਆ, ਗ੍ਰੇਪਾਂ ਦਾ ਵੀ ਸੇਮ ਹੀ ਆ ਹਨਾ। ਜੇ ਤੁਸੀਂ ਕਿਉਂ ਜਦੋਂ 90 ਡਿਗਰੀ ਹੋ ਜਾਂਦੀ ਆ, ਸੌਗੀ ਵਾਲੇ ਸੁੱਕਦੇ ਨਹੀਂਗੇ ਹਨਾ, ਫਿਰ ਉਹਨਾਂ ਨੂੰ ਟਰਨ ਕਰਾਉਣੇ ਪੈਂਦੇ ਆ, ਨਹੀਂ ਫਿਰ ਉਹਨਾਂ ਨੂੰ ਉੱਥੇ। ਪਰ ਹੁਣ ਤੁਸੀਂ ਜਿੱਦਾਂ ਦੱਸਿਆ ਵੀ ਟੈਂਪਰੇਚਰ ਵੀ ਬਹੁਤਾ ਹਾਈ ਨਹੀਂ ਜਾਣਾ, ਟੈਂਪਰੇਚਰ ਹਾਈ ਨਹੀਂ ਜਾਣਾ, ਉਹ ਤਾਂ ਸੁੱਕਣ ਨੂੰ ਵੀ ਉਹਨੂੰ ਵੀ ਟਾਈਮ ਬਹੁਤ ਲੱਗੂਗਾ। ਇੱਕੋ ਹੀ ਜਾਣ ਦੀ ਵਿਸ਼ ਕਰ ਸਕਦੇ ਆ ਵੀ ਜਾਣ ਦੀ ਹਵਾ ਚੰਗੀ ਵਗੇ। ਤੇ ਇਸ ਨੇ ਕਿਸੇ ਨੂੰ ਫਾਇਦਾ, ਕਿਸੇ ਐਸੀ ਕ੍ਰੌਪ ਨੂੰ ਇਸ ਮੀਂਹ ਨੇ ਫਾਇਦਾ ਦਿੱਤਾ ਹੋਵੇ? ਨਹੀਂ, ਹੁਣ ਤੁਸੀਂ ਦੇਖੋ ਜਿਹੜੇ ਪਿਸਟੈਚੀਓਸ ਲਾ ਲਓ, ਗਾਂਗਾ, ਉਹਨਾਂ ਨੂੰ ਫਾਇਦਾ ਗਾ। ਠੀਕ ਆ ਹਨਾ, ਉਹਨਾਂ ਦੀ ਹਾਰਵੈਸਟਿੰਗ ਪਿਖਾਨ ਆ, ਉਹਨਾਂ ਨੂੰ ਫਾਇਦਾ ਗਾ। ਠੀਕ ਹੈ, ਚੈਰੀਜ਼ ਆ, ਚਲੋ ਸੰਤਰਿਆਂ ਨੂੰ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਇਸ ਵਕਤ ਹਨਾ। ਜਿਹੜੀ ਹਾਰਵੈਸਟਿੰਗ ਦੇ ਵਿੱਚ ਆਈ ਆ ਉਹਨਾਂ ਨੂੰ ਬਹੁਤ ਦਿੱਕਤ ਆ ਹਨਾ। ਹਾਂਜੀ, ਸੋ ਇਸ ਕਰਕੇ ਨਾ ਜਾਣੀ ਦੀ ਹਰ ਇੱਕ ਨੂੰ ਅੱਡੋ ਅੱਡ ਜਾ ਕੇ ਦੇਖਣਾ ਪੈਣਾ ਹਨਾ। ਪਰ ਇੱਕ ਸਿਗਨੇਚਰ ਤੁਸੀਂ, ਮੈਂ ਕਈ ਆਪਣੇ ਫਾਰਮਰ ਜਿਨ੍ਹਾਂ ਦੇ ਕਾਲ ਲਾਉਣ ਦੀ ਗੱਲਾਂ ਕੀਤੀਆਂ ਗਈਆਂ ਹਨਾ, ਜਿਨ੍ਹਾਂ ਦੇ ਪੱਤੇ ਇਸ ਟਾਈਮ ਬਹੁਤ ਜ਼ਿਆਦਾ ਡਿੱਗ ਪਏ ਆ, ਜੇ 50% ਡਿੱਗ ਪਏ ਆ ਨਾ, ਵੀ ਤੁਹਾਡੇ ਖੇਤ ਦੇ ਵਿੱਚ ਉਹ ਬੂਟਿਆਂ 'ਚ ਤਾਕਤ ਨਹੀਂ ਗੀ, ਜਿੰਨਾ ਉਹਨਾਂ ਨਿਊਟ੍ਰੀਸ਼ਨ ਚਾਹੀਦਾ ਉਹਨਾਂ ਨਿਊਟ੍ਰੀਸ਼ਨ ਹੈ ਨਹੀਂ, ਤੇ ਉਸ ਕਰਕੇ ਪੱਤੇ ਸੁੱਕੇ ਆ ਹਨਾ। ਰੁੱਖ ਕਹਿ ਨਹੀਂ ਰਿਹਾ ਵੀ ਚੱਕ ਲਓ ਜੋ ਚੱਕ ਲਓ, ਵੀ ਸਾਡੀ ਤਾਂ ਐਂਡ ਆਈ ਵੀ ਆ ਤੇ ਹਾਂ, ਤੇ ਵੀ ਇਹ ਬਹੁਤ ਜ਼ਰੂਰੀ ਆ ਜੋ ਨੇਚਰ ਦੇ ਪ੍ਰੋਸੈਸ ਆ, ਤੁਹਾਨੂੰ ਜਾਣਦੀ ਉਹਦੇ ਨਾਲ ਚੱਲਣਾ ਪੈਂਦਾ। ਆਪਾਂ ਇੱਥੇ ਜਸਬੀਰ ਭਾਜੀ ਇੱਕ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਗੁਰਪਾਲ ਸਿੰਘ ਬੱਲ ਹੁਣਾਂ ਦੇ ਨਾਲ ਜੁੜਾਂਗੇ। ਇੰਸ਼ੋਰੈਂਸ ਦੇ ਪੱਖ ਤੋਂ ਇਸ ਸਟਾਰਮ ਨੂੰ ਆਪਾਂ ਕਿੱਦਾਂ ਦੇਖਦੇ ਹਾਂ, ਇੰਸ਼ੋਰੈਂਸਿਸ ਦੇ ਵਿੱਚ ਕੀ ਜਿਹਨੇ ਲਈਆਂ ਆ ਫਾਰਮ ਇੰਸ਼ੋਰੈਂਸਿਸ, ਕੀ ਫਾਇਦਾ, ਕੀ ਉਹਦੇ ਵਿੱਚ ਉਹਨਾਂ ਦੇ ਲਈ ਕੁਝ ਹੈਗਾ ਆ, ਉਸ ਨੂੰ ਲੈ ਕੇ ਆਪਾਂ ਡੂੰਘਾਈ 'ਚ ਚਰਚਾ ਕਰਾਂਗੇ। ਮਿਲਦੇ ਹਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਜਸਬੀਰ ਸਿੰਘ ਸਿੱਧੂ ਜੀ ਤੇ ਗੁਰਪਾਲ ਸਿੰਘ ਬੱਲ ਜੀ। ਜੀ ਆਇਆਂ ਨੂੰ ਇੱਕ ਵਾਰੀ ਫਿਰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਸਬੀਰ ਭਾਜੀ ਆਪਣੇ ਨਾਲ ਫਾਰਮਿੰਗ ਦੇ ਜਿਹੜੀ ਫਾਰਮ ਦੇ ਜਿਹੜੇ ਇੰਸ਼ੋਰੈਂਸ ਕਰਦੇ ਨੇ ਗੁਰਪਾਲ ਸਿੰਘ ਬੱਲ ਜੀ ਜੁੜੇ, ਆਪਾਂ ਇਹਨਾਂ ਦੇ ਨਾਲ ਪਹਿਲਾਂ ਵੀ ਇੱਕ ਵਾਰੀ ਗੱਲਬਾਤ ਕੀਤੀ ਸੀਗੀ। ਸੋ ਗੁਰਪਾਲ ਸਿੰਘ ਬੱਲ ਜੀ, ਇਸ ਸਟਾਰਮ ਨੂੰ ਹੁਣ ਇੰਸ਼ੋਰੈਂਸ ਏਜੰਟ ਜਾਂ ਬ੍ਰੋਕਰ ਜਾਂ ਇੰਸ਼ੋਰੈਂਸ ਕੈਰੀਅਰਸ ਉਹ ਕਿਸ ਅੱਖ ਦੇ ਨਾਲ ਦੇਖਦੇ ਆ, ਕਿੱਦਾਂ ਇਹ ਫਾਰਮਰਸ ਦੇ ਉੱਤੇ ਦਾ ਕੀ ਇੰਪੈਕਟ ਤੁਸੀਂ ਦੇਖਦੇ? ਰਾਜਕਰਨਵੀਰ, ਮੈਂ ਇੱਕ ਕਹਿਣਾ ਮੰਗਦਾ, ਆਪਾਂ ਰੀਜ਼ਨ ਨਾ ਇੰਸ਼ੋਰੈਂਸ ਆਪਣੇ ਬਹੁਤ ਲੋਕ ਕਰ ਰਹੇ ਆ ਜਿਹੜੇ ਅੰਡਰਰਾਈਟ ਕਰਦੇ ਆ, ਠੀਕ ਹੈ ਨਾ। ਜ਼ਰੂਰੀ ਜਿੱਥੇ ਆ ਜਾਂਦਾ ਨਾ, ਅਸੀਂ ਗੁਰਪਾਲ ਸਿੰਘ ਨੂੰ ਲੈ ਕੇ ਆਏ ਸੀ ਲਾਸਟ ਟਾਈਮ ਵੀ ਦੱਸੀਏ ਜਿਹੜੀਆਂ ਡੀਟੇਲਸ ਆ ਕੀ ਚਾਹੀਦਾ। ਕੁਐਸਚਨ ਇਹ ਆ ਵੀ ਜਦੋਂ ਪਾਲਿਸੀ ਲਿਖਣੀ ਆ, ਸਾਈਨ ਕਰਨੇ, ਉਹ ਤਾਂ ਕੰਮ ਬਹੁਤ ਸੌਖਾ ਗਾ। ਮੈਜੋਰਟੀ ਕੰਮ ਤਾਂ ਹੋਣਾ ਵੀ ਜਦੋਂ ਫਾਰਮਰ ਪ੍ਰੋਬਲਮਾਂ 'ਚ ਆਇਆ, ਉੱਥੇ ਵੀ ਜਾਣੀ ਦੀ ਜਿੰਨਾ ਤੁਹਾਡਾ ਇੰਸ਼ੋਰੈਂਸ ਜਿਹੜਾ ਤੁਹਾਨੂੰ ਲਿਖ ਕੇ ਦਿੰਦਾ ਗਾ ਤੁਹਾਡਾ ਏਜੰਟ ਆ ਜਿਹੜਾ ਸਾਰਾ, ਉਹ ਤੇ ਬਹੁਤ ਹੀ ਜਾਣੀ ਦੀ ਫਰਕ ਪੈਂਦਾ ਗਾ ਵੀ ਕੀ ਆ। ਇਸ ਕਰਕੇ
ਜਿੱਦਾਂ ਹੁਣ ਗੁਰਪਾਲ ਸਿੰਘ ਨੂੰ ਫੇਰ ਸੱਦਿਆ ਵੀ ਆਪਾਂ, ਕਿਉਂ ਇਹਦਾ ਐਕਸਪੀਰੀਅੰਸ ਬਹੁਤ ਆ ਵੀ ਕੱਲੇ ਕੰਡੀਸ਼ਨ ਦੇ ਵਿੱਚ ਤੁਸੀਂ ਕੀ ਕਰ ਸਕਦੇ ਆ, ਕਿਉਂ ਸਾਡੇ ਫਾਰਮਰਾਂ ਨੂੰ ਕੁਐਸਚਨ ਪਿੱਛੋਂ ਹੀ ਆਉਂਦੇ ਆ, ਫਿਰ ਉਹਨਾਂ ਦੇ ਆਨਸਰ ਨਹੀਂ ਹੁੰਦੇ। ਜੀ ਜੀ ਸੋ ਗੁਰਪਾਲ ਭਾਜੀ ਕਿੱਦਾਂ ਦੇਖਦੇ ਆ ਇਸ ਸਟਾਰਮ ਨੂੰ ਤੇ ਇੰਸ਼ੋਰੈਂਸ ਨੂੰ ਇਕੱਠਿਆਂ ਜਿਹੜਾ ਹੋ ਰਿਹਾ? ਭਾਜੀ ਬਿਜ਼ੀ ਡੇ ਅੱਜ, ਫੋਨ ਦੀ ਬੈਟਰੀ ਲੋ ਹੋ ਗਈ ਆ, ਸਵੇਰ ਦੇ ਕਾਲ ਉੱਤੇ ਕਾਲ ਆ ਰਹੇ ਆ, ਬਟ ਇਟਸ ਜਿੱਦਾਂ ਭਾਜੀ ਕਹਿ ਰਹੇ ਸੀਗੇ ਆਪਣਾ ਵੈਦਰ ਚੇਂਜ ਹੋ ਰਿਹਾ ਆ, ਰਾਈਟ, ਲਾਈਕ ਸ਼ੁਰੂ ਤੋਂ ਲੈ ਕੇ ਬਲੂਮ ਤੋਂ ਆਲ ਦ ਵੇ ਟਿਲ ਨਾਓ ਇਟਸ ਬੀਨ ਡਿਫਰੈਂਟ ਵੈਦਰ ਕੰਡੀਸ਼ਨਸ ਜੀ, ਆਮ ਈਅਰ ਦੇ ਨਾਲੋਂ ਡਿਫਰੈਂਟ ਆ ਕਾਫੀ। ਤੇ ਆਈ ਡੋਨਟ ਨੋ ਜੇ ਅੱਜ ਤੋਂ ਪਹਿਲਾਂ ਕ੍ਰੌਪ ਇੰਸ਼ੋਰੈਂਸ ਇੰਨੀ ਇੰਪੋਰਟੈਂਟ ਸੀਗੀ ਜਿੰਨੀ ਹੁਣ ਆ, ਵੇਅਰ ਵੈਦਰ ਇਜ਼ ਚੇਂਜਿੰਗ ਸੋ ਮਚ। ਜੀ ਠੀਕ ਹੈ। ਤੇ ਜਿਹੜਾ ਕੱਲ ਦਾ ਸਟੋਰਮ ਸੀਗਾ, ਜਿੱਦਾਂ ਭਾਜੀ ਕਹਿ ਰਹੇ ਸੀਗੇ, ਆਪਣੇ ਆਲਮੰਡ ਕ੍ਰੌਪ ਨੂੰ ਅਫੈਕਟ ਆ, ਰੇਜ਼ਨ ਗਰੋਵਰਸ ਦਾ ਅਫੈਕਟ ਆ, ਵਾਈਨ ਗ੍ਰੇਪ ਗਰੋਵਰਸ ਨੂੰ ਅਫੈਕਟ ਆ। ਸੋ ਐਵਰੀਬਾਡੀ ਦੀ ਪੋਜੀਸ਼ਨ ਡਿਫਰੈਂਟ ਆ। ਤੁਸੀਂ ਕਿਹੜੇ ਸਟੇਜ ਹਾਰਵੈਸਟ ਦੇ ਵਿੱਚ ਆ, ਹਾਰਵੈਸਟ ਕੀਤੀ ਆ, ਕਿੰਨਾ ਤੁਹਾਡਾ ਰੇਨ ਫੀਲਡ ਦੇ ਵਿੱਚ ਆਇਆ ਆ। ਸੋ ਐਵਰੀ ਪੋਜੀਸ਼ਨ ਡਿਫਰੈਂਟ ਆ। ਤੇ ਜਿਹੜੀ ਕ੍ਰੌਪ ਇੰਸ਼ੋਰੈਂਸ ਪਾਲਿਸੀ ਆ, ਇਹੀ ਮੈਂ ਰეკਮੈਂਡੇਸ਼ਨ ਦੇ ਸਕਦਾ, ਸਭ ਤੋਂ ਇੰਪੋਰਟੈਂਟ ਵੀ ਤੁਸੀਂ ਆਪਣੇ ਏਜੰਟ ਨੂੰ ਕਾਲ ਕਰੋ, ਸੋ ਉਹ ਤੁਹਾਨੂੰ ਅਪਡੇਟ ਕਰ ਸਕਦਾ ਵੀ ਪਾਲਿਸੀ ਵਰਕ ਕਿੱਦਾਂ ਹੁੰਦੀ ਆ, ਜਾਂ ਤੁਸੀਂ ਬੇਸਿਕਲੀ ਤੁਹਾਡੇ ਕੀ ਪੋਜੀਸ਼ਨ ਆ ਜਾਂ ਕੀ ਰਾਈਟਸ ਆ, ਤਾਂ ਤੁਸੀਂ ਹੁਣ ਨੈਕਸਟ ਸਟੈਪ ਕਿੱਦਾਂ ਲੈਣਾ ਆ। ਸੋ ਜਸਟ ਕੈਰੀ ਔਨ ਵਿਦ ਯਰ ਕੁਐਸਚਨ, ਜਿੱਦਾਂ ਹੁਣ ਆਲਮੰਡ ਗਰੋਵਰ ਆ, ਹਾਂਜੀ, ਮੋਸਟਲੀ ਸਾਡੇ ਆਲਮੰਡ ਕਲੇਮ ਇਸ ਸਾਲ ਦੇ ਮਾਰਚ 'ਚ ਹੀ ਓਪਨ ਹੋ ਗਏ ਸੀਗੇ, ਜਦੋਂ ਮੀਂਹ ਪੈਣੇ ਹੋਏ ਸੀਗੇ। ਸੋ ਜਿਹੜੀ ਕ੍ਰੌਪ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਆ, ਤੁਸੀਂ ਗਰੋਇੰਗ ਸੀਜ਼ਨ ਦੇ ਵਿੱਚ ਕਲੇਮ ਓਪਨ ਕਰਨਾ ਆ। ਸੋ ਜਿਹੜੀ ਇੰਸ਼ੋਰੈਂਸ ਕੈਰੀਅਰ ਆ, ਉਹਨਾਂ ਦੇ ਐਡਜਸਟਰ ਹੁੰਦੇ ਆ, ਉਹ ਤੁਹਾਡੇ ਨਾਲ ਕੰਟੈਕਟ 'ਚ ਰਹਿੰਦੇ ਆ ਸਾਰੀ ਗਰੋਇੰਗ ਸੀਜ਼ਨ। ਸੋ ਇਹ ਕ੍ਰਿਟੀਕਲ ਟਾਈਮਲਾਈਨ ਆ, ਜਿਹੜਾ ਕਲੇਮ ਨਹੀਂ ਖੁੱਲਦਾ ਉਹ ਡਿਨਾਈ ਵੀ ਕਰ ਸਕਦੇ ਮੁੜ ਕੇ ਵੀ ਤੁਹਾਡਾ ਕਲੇਮ ਟਾਈਮ ਸਿਰ ਨਹੀਂ ਓਪਨ। ਇੰਸ਼ੋਰੈਂਸ ਵਾਲੇ ਗਰੋਇੰਗ ਸੀਜ਼ਨ ਡੂ ਦੇ ਡਿਫਾਈਨ ਇਟ ਬਾਈ ਮੰਥ, ਵੀ ਕਿਹੜੇ ਮਹੀਨੇ ਤੋਂ ਕਿਹੜੇ ਮਹੀਨੇ, ਜਾਂ ਹਰ ਸਾਲ ਇਹ ਐਡਜਸਟ ਹੁੰਦਾ ਆ ਇਸ ਸੀਜ਼ਨ? ਸੋ ਸਾਡੀ ਡੈਡਲਾਈਨ ਇੱਕੋ ਹੀ ਹੁੰਦੀ ਹੈ, ਐਵਰੀ ਈਅਰ ਦਸੰਬਰ 31 ਤੱਕ ਅਸੀਂ ਬਦਾਮਾਂ ਦੀ ਪਾਲਿਸੀ ਸਾਈਨ ਕਰਕੇ ਦੇ ਦੇਣੀ ਹੈ ਕੰਪਨੀ ਨੂੰ ਨੈਕਸਟ ਈਅਰ, ਰਾਈਟ, ਨੈਕਸਟ ਈਅਰ ਲਈ। ਸੋ 2023 ਦੇ ਫਸਲ ਲਈ ਦਸੰਬਰ 31 2022 ਚ ਅਸੀਂ ਫਾਈਨਲ ਕਰਤੀ ਸਿਗਨੇਚਰ ਡੇਟ। ਓਕੇ, ਉਹ ਪਾਲਿਸੀ ਟਰਨ ਇਨ ਹੋ ਗਈ ਆ, ਸੋ ਉਹਨੇ ਤੁਹਾਨੂੰ ਕਵਰ ਕਰਨਾ ਆ ਥਰੂ ਹਾਰਵੈਸਟ। ਠੀਕ ਹੈ। ਸੋ ਹੁਣ ਜਿੱਦਾਂ ਮਾਰਚ ਵਾਲੇ ਸੀ, ਉਹ ਵੀ ਗਰੋਇੰਗ ਸੀਜ਼ਨ ਚ ਆ, ਜੇ ਰੱਬ ਨਾ ਕਰੇ ਹੁਣ ਕਿਸੇ ਦਾ ਨੁਕਸਾਨ ਆ, ਇਹ ਵੀ ਡਿਊਰਿੰਗ ਗਰੋਇੰਗ ਸੀਜ਼ਨ ਹੀ ਮੰਨਿਆ ਜਾਊਗਾ? ਰਾਈਟ 100%। ਸੋ ਜਿੰਨਾ ਚਿਰ ਤੁਹਾਡਾ ਕ੍ਰੌਪ ਫੀਲਡ ਚੋਂ ਐਗਜ਼ਿਟ ਨਹੀਂ ਕਰ ਰਿਹਾ, ਇਹ ਗਰੋਇੰਗ ਸੀਜ਼ਨ। ਸੋ ਇਹ ਕ੍ਰੌਪ ਦੀ ਇੰਸ਼ੋਰੈਂਸ ਆ, ਇਹ ਚ ਟਰੀ ਕਵਰੇਜ ਨਹੀਂਗੀ, ਫੀਲਡ ਕਵਰੇਜ ਹੋਰ ਕੋਈ ਨਹੀਂਗੀ, ਸਿਰਫ ਜਿਹੜੀ ਕ੍ਰੌਪ ਆ ਤੁਹਾਡੀ। ਆਈ ਥਿੰਕ ਜਸਵੀਰ ਭਾਜੀ ਯੂ ਕੈਨ ਆਸਕ ਹਿਮ ਬੈਟਰ, ਕਿਉਂਕਿ ਉਸ ਪਰਸਪੈਕਟਿਵ ਤੋਂ ਵੀ ਕੀ ਤੁਹਾਡੇ ਕੋਲ ਕਿਸਾਨਾਂ ਦੇ ਸਵਾਲ ਆਉਂਦੇ ਆ ਇੰਸ਼ੋਰੈਂਸ ਨੂੰ ਲੈ ਕੇ, ਤੇ ਸਟਾਰਮ ਦੇ ਨਾਲ ਸੰਬੰਧਿਤ ਕੀ ਇਹਨਾਂ ਦੇ ਕੋਲੋਂ ਤੁਸੀਂ ਪੁੱਛਣਾ ਚਾਹੁੰਦੇ ਆ? ਨਹੀਂ, ਆਈ ਥਿੰਕ ਬਾਹਲੇ ਤਾਂ ਜਿਹੜੇ ਕੁਐਸਚਨਸ ਆ ਰਹੇ ਆ ਨਾ, ਇੱਕ ਤਾਂ ਇਹ ਆ ਜਿੱਦਾਂ ਹੁਣ ਗੁਰਪਾਲ ਕਹਿੰਦਾ ਸੀਗਾ ਵੀ ਪਾਲਿਸੀ ਖੁੱਲੀ ਆ, ਜੇ ਤੁਹਾਡੇ ਜਿਹੜਾ ਐਡਜਸਟਰ ਆ ਉਹਨੇ ਤੁਹਾਨੂੰ ਕਾਲ ਹੀ ਨਹੀਂ ਕੀਤਾ, ਉਹਦੇ ਕੀ ਕਾਜ਼ਸ ਹੋ ਸਕਦੇ ਆ, ਹੈਨਾ, ਬਈ ਉਹਨਾਂ ਦਾ ਕਲੇਮ ਇਹਦਾ ਮਤਲਬ ਖੁੱਲਿਆ ਹੀ ਨਹੀਂ ਹਲੇ, ਉਹ ਗੁਰਪਾਲ ਦੱਸ ਸਕਦਾ ਗਾ ਵੀ ਜਾਣੀ ਦੀ ਜੇ ਤੁਹਾਨੂੰ ਹਾਲ ਤੱਕ ਐਡਜਸਟਰ ਨੇ, ਤੁਸੀਂ ਆਪਦੇ ਏਜੰਟ ਨੂੰ ਕਾਲ ਕਰ ਦਿੱਤਾ, ਏਜੰਟ ਨੇ ਗਾਹਾਂ ਫਾਈਲ ਪਾਉਣੀ ਸੀ ਐਡਜਸਟਰ ਨੂੰ ਵੀ ਬਈ ਆਹ ਕਲੇਮ ਆ, ਚੈੱਕ ਕਰੋ, ਹਾਂ, ਵੀ ਜੇ ਹਾਲ ਤੱਕ ਫਾਰਮਰਾਂ ਨੂੰ ਨਹੀਂ ਫੋਨ ਆਇਆ, ਉਹ ਕੀ ਕਰ ਸਕਦੇ? ਰਾਈਟ। ਸੋ ਏਜੰਟ ਦੀ ਜ਼ਿੰਮੇਵਾਰੀ ਸਭ ਤੋਂ ਇੰਪੋਰਟੈਂਟ ਕਮਿਊਨੀਕੇਸ਼ਨ ਦੀ ਆ। ਠੀਕ ਹੈ। ਸੋ ਜਦੋਂ ਅਸੀਂ ਪਾਲਿਸੀ ਲਿਖਣੀ ਆ, ਆਲ ਦ ਵੇ ਅੰਟਿਲ ਐਂਡ ਆਫ ਹਾਰਵੈਸਟ, ਅਸੀਂ ਬੇਸਿਕਲੀ ਸਾਡੇ ਗਰੋਵਰਸ ਦੇ ਨਾਲ ਕਮਿਊਨੀਕੇਸ਼ਨ ਓਪਨ ਰੱਖਣੀ ਆ, ਰਾਈਟ। ਮੋਸਟ ਆਫ ਦਾ ਟਾਈਮ ਜਦੋਂ ਵੈਦਰ ਕੋਈ ਇਸ਼ੂ ਹੁੰਦਾ ਆ, ਸਾਰਿਆਂ ਨੂੰ ਹੀ ਹੁੰਦਾ ਆ, ਰਾਈਟ। ਲਾ ਲਓ ਜਿੱਦਾਂ ਹੁਣ ਫਰੈਜ਼ਨੋ 'ਚ ਆਪਣਾ ਰੇਨ ਪੈਂਦਾ ਆ, ਆਈ ਨੋ ਮੇਰੇ ਫਰੈਜ਼ਨੋ ਆਲਮੰਡ ਗਰੋਵਰਸ ਨੂੰ ਅਫੈਕਟ ਆ, ਸੋ ਜਾਂ ਮੈਂ ਰੀਚ ਆਊਟ ਕਰ ਲੈਣਾ ਆਪਣੇ ਆਪ ਵੀ ਤੁਹਾਡੀ ਪੋਜੀਸ਼ਨ ਕਿੱਥੇ ਆ, ਤੁਸੀਂ ਹਾਰਵੈਸਟ ਕੀਤੀ ਆ, ਜਾਂ ਬਲੂਮ ਟਾਈਮ ਤੁਹਾਡੇ ਰੇਨ ਆਇਆ ਆ, ਔਰ ਮੈਂ ਕਲੇਮ ਇੱਧਰ ਓਪਨ ਕਰ ਦੇਣਾ, ਤੁਹਾਨੂੰ ਐਡਜਸਟਰ ਕਾਲ ਕਰੂਗਾ ਕੋਈ। ਠੀਕ ਹੈ। ਮੋਸਟ ਆਫ ਟਾਈਮ ਈਵਨ ਗਰੋਇੰਗ ਸੀਜ਼ਨ ਦੇ ਵਿੱਚ ਇੱਕ ਵਾਰੀ ਸਮਰ ਟਾਈਮ ਮੈਂ ਕਾਲ ਕਰ ਦੇਣਾ ਆ ਵੀ ਹੇ ਤੁਹਾਡਾ ਕਲੇਮ ਓਪਨ ਆ, ਜਾਂ ਤੁਸੀਂ ਕਿਹਾ ਸੀਗਾ ਵੀ ਨਹੀਂ ਪਿਆ ਰੇਨ, ਵੀ ਕਿੱਦਾਂ ਕ੍ਰੌਪ ਲੱਗਦਾ ਆਪਣਾ, ਵੀ ਨੋਟੀਫਾਈ ਕਰਨ ਦੀ ਲੋੜ ਆ ਸਾਨੂੰ ਗਾਂ, ਜਾਂ ਆਪਣਾ ਗੁੱਡ ਲੱਗਦਾ ਆ ਕ੍ਰੌਪ। ਸੋ ਲਾਈਕ ਯੂ ਵਰ ਸੇਇੰਗ ਵੀ ਜੇ ਐਡਜਸਟਰ ਦਾ ਕਾਲ ਨਹੀਂ ਆਇਆ ਤਾਂ ਤੁਸੀਂ ਏਜੰਟ ਨੂੰ ਕਿਹਾ ਆ ਵੀ ਕਲੇਮ ਓਪਨ ਕਰਨਾ, it would be smart ਵੀ ਇੱਕ ਵਾਰੀ ਏਜੰਟ ਨਾਲ ਟੱਚ ਬੇਸ ਕਰੋ ਆਪਣੇ ਦੇ ਨਾਲ, just to make sure ਵੀ ਕਲੇਮ ਓਪਨ ਹੋ ਗਿਆ ਸੀਗਾ। ਹੋ ਸਕਦਾ ਏਜੰਟ ਕੋ ਬਾਈ ਮਿਸਟੇਕ ਨਹੀਂ ਓਪਨ ਹੋਇਆ, ਜਾਂ ਉਹਦੀ ਸਟਾਫ ਨੇ something went wrong, ਜਾਂ
ਜਾਂ that ਜਿਹੜਾ ਤੁਹਾਡਾ ਫੋਨ ਨੰਬਰ ਪਾਲਿਸੀ ਤੇ ਆ ਉਹ ਓਲਡ ਨੰਬਰ ਹੋਵੇ or something along those lines. ਪਰ ਜੇ ਆਪਣਾ ਕਲੇਮ ਓਪਨ ਆ then you have no worries from that end. ਅਸੀਂ ਬੇਸਿਕਲੀ ਅੱਜ ਨੋਟਸ ਪਾ ਰਹੇ ਸੀਗੇ ਜਿਹੜੇ ਲੋਕ ਕਹਿ ਰਹੇ ਸੀ ਵੀ ਸਾਡਾ ਜ਼ਿਆਦਾ ਨੁਕਸਾਨ ਹੋ ਗਿਆ ਆ ਰੇਨ ਦੇ ਨਾਲ। ਓਕੇ ਸੋ ਗੁਰਪਾਲ ਇੱਕ ਜਿਹੜੇ ਦੂਸਰੇ ਕੁਐਸਚਨ ਆਉਂਦੇ ਆ ਰਾਈਟ ਬਦਾਮਾਂ ਦੇ ਵਿੱਚ ਸਪੈਸੀਫਿਕਲੀ ਜਿਹੜੀ ਅਸੀਂ ਹੁਣ ਇਹ ਟਰਨ ਕਰਦੇ ਆ ਜਿਹੜੇ ਬਦਾਮ ਪਏ ਆ ਉਹਨੂੰ ਬਚਾਉਣ ਦੇ ਲਈ ਜੀ ਇੰਸ਼ੋਰੈਂਸ ਉਹਨਾਂ ਦਾ ਵੀ ਪੇ ਕਰਦੀ ਹੈ। ਸੋ ਜਿਹੜਾ ਕੋਈ ਤੁਹਾਡਾ ਐਕਸਟਰਾ ਐਕਸਪੈਂਸ ਜਾਂ ਰੇਨ ਕਰਕੇ ਉਹਦੀ ਕੋਈ ਪਾਲਿਸੀ ਹੈ ਨਹੀਂ ਗੀ ਬਦਾਮ ਵਾਸਤੇ। ਆਲਮੰਡਸ ਦੀ ਪਾਲਿਸੀ ਬੇਸਿਕਲੀ ਤੁਹਾਡੀ ਪ੍ਰੋਡਕਸ਼ਨ ਬੇਸਡ ਪਾਲਿਸੀ ਆ। ਸੋ ਮੈਂ ਤੁਹਾਨੂੰ ਐਗਜ਼ਾਮਪਲ ਦਊਂਗਾ ਜਦੋਂ ਤੁਸੀਂ ਪਾਲਿਸੀ ਲੈਨੇ ਆ ਉਦੋਂ ਬੇਸਿਕਲੀ ਤੁਹਾਡੇ ਐਵਰੇਜ ਹਿਸਟਰੀ ਦੇ ਮੁਤਾਬਿਕ ਪਾਲਿਸੀ ਚੱਲ ਰਹੀ ਆ। ਸੋ ਜਿਹੜਾ ਗਰੋਵਰ 2000 ਪਾਉਂਡ ਆਲਮੰਡ ਕੱਢ ਰਿਹਾ ਏਕੜ ਦਾ ਤਾਂ ਉਹਨੇ 75% ਪਾਲਿਸੀ ਲਈ ਆ। ਇਹਦਾ ਮਤਲਬ ਵੀ ਅਸੀਂ ਗਾਰੰਟੀ ਕਰ ਰਹੇ ਹਾਂ 1500 ਪਾਉਂਡ ਏਕੜ ਦੀ। ਸੋ that production guarantee ਇਹ ਤੁਹਾਡੇ ਨਾਲ ਰਹਿੰਦੀ ਆ through the year, right? ਸੋ ਜਦੋਂ ਆਪਣੀ ਹਾਰਵੈਸਟ ਹੋ ਗਈ ਆ let's say ਆਪਣਾ 10 ਏਕੜ ਉੱਠ ਚੜਿਆ 10 ਏਕੜ ਉੱਠ ਚੜਿਆ 15000 ਪਾਉਂਡ ਤੁਹਾਡੀ ਗਾਰੰਟੀ ਆ। ਓਕੇ ਸੋ 15000 ਪਾਉਂਡ ਤੋਂ ਤੁਹਾਡਾ ਕ੍ਰੌਪ ਘਟਿਆ ਤੇ ਇਧਰੋਂ ਕਲੇਮ ਤੁਹਾਡਾ ਬਣੂਗਾ। ਓਕੇ ਸੋ ਜਦੋਂ ਵੈਦਰ ਦਾ ਨੁਕਸਾਨ ਸਾਡਾ ਹੋਇਆ ਮਾਰਚ ਵਿੱਚ ਅਸੀਂ ਓਪਨ ਕਰਤੇ ਕਲੇਮ। ਬੇਸਿਕਲੀ ਹਾਰਵੈਸਟ ਸੀਜ਼ਨ ਤੱਕ ਆਪਾਂ ਜਾਣਾ ਆ। ਹੁਣ ਰੇਨ ਪਿਆ ਆ ਤੁਸੀਂ ਬੇਸਿਕਲੀ ਗਰੋਵਰ ਨੇ ਸਾਰਾ ਕੁਝ ਕਰਨਾ ਕ੍ਰੌਪ ਸੇਵ ਕਰਨ ਵਾਸਤੇ ਰਾਈਟ। ਜਿੱਦਾਂ ਭਾਜੀ ਕਹਿ ਰਹੇ ਸੀ ਹੁਣ let's say ਮੋਲਡ ਆਪਣਾ ਇਨਕਰੀਸ ਹੋ ਗਈ ਜਾਂ ਫੈਲ ਗਈ ਮੋਲਡ ਰਾਈਟ। ਸੋ ਉਹ ਤੁਹਾਡੇ ਇਨਐਡੀਬਲ ਨੰਬਰ ਵਧਣੇ ਆ ਤਾਂ ਤੁਹਾਡਾ ਇਹਦਾ ਇਹੀ ਮਤਲਬ ਹੈ ਵੀ ਤੁਹਾਡੇ ਗੁੱਡ ਮੀਟ ਜਾਂ ਜਿਹੜੇ ਗੁੱਡ ਬਦਾਮ ਆ ਉਹ ਘਟਣੇ ਆ। ਜਿਹੜੇ ਰੀਜੈਕਟ ਆ ਉਹ ਨਿਕਲ ਜਾਣੇ ਆ। ਸੋ ਐਂਡ ਆਫ ਦਾ ਡੇ ਤੁਹਾਡੀ 15000 ਪਾਉਂਡ ਗਾਰੰਟੀ ਸੇਮ ਰਹੀ ਆ। ਤੁਹਾਡੀ ਪ੍ਰੋਡਕਸ਼ਨ ਘਟ ਗਈ ਆ ਕਰਕੇ ਤੁਹਾਡੇ ਰੀਜੈਕਟਸ ਨਿਕਲ ਗਏ ਆ ਰਾਈਟ। ਸੋ ਤੁਹਾਡਾ ਕਲੇਮ ਉਹਨਾਂ ਵੱਧ ਹੋ ਗਿਆ ਬੇਸਿਕਲੀ। ਸੋ ਜਿੰਨਾ 75% ਤੋਂ ਫਿਰ ਘਟ ਗਿਆ 15000 ਤੋਂ ਘਟ ਗਿਆ ਰਾਈਟ। ਉਹ ਮਾਰਜਨ ਫਿਰ ਤੁਸੀਂ ਦੇਣਾ ਹੈ ਯਾ। ਸੋ ਜੇ ਤੁਹਾਡੇ 10000 ਪਾਉਂਡਸ ਹੋਏ ਆ ਸਾਡੀ ਇੰਸ਼ੋਰੈਂਸ ਪ੍ਰਾਈਸ $2 ਸੀਗੀ 2023 ਲਈ। ਠੀਕ ਆ। ਸੋ ਅਸੀਂ ਬੇਸਿਕਲੀ ਸੈਟ ਆ ਤੁਹਾਡੀ ਉਹ ਸਾਡੀ ਸੈਟ ਆ। ਐਕਚੁਅਲੀ ਹੁਣ ਜਦੋਂ 2024 ਦੀ ਸਾਡੀ ਪ੍ਰਾਈਸ ਐਂਡ ਆਫ ਦਾ ਮੰਥ ਤੱਕ ਆ ਜਾਣੀ ਆ। ਠੀਕ ਹੈ। ਸੋ ਗਵਰਨਮੈਂਟ ਨੇ ਹੁਣੇ ਪ੍ਰਾਈਸ ਸੈੱਟ ਕਰਨੀ ਆ ਨੈਕਸਟ ਈਅਰ ਵਾਸਤੇ। ਸੋ 2023 ਲਈ ਸਾਡੀ $2 ਪ੍ਰਾਈਸ ਸੀਗੀ ਗਵਰਨਮੈਂਟ ਦੀ ਤੇ ਉਹਦੇ ਉੱਤੇ ਅਸੀਂ 50 ਸੈਂਟ ਹੋਰ ਵੀ ਪ੍ਰਾਈਵੇਟ ਪਾਲਿਸੀ ਐਡ ਕਰ ਸਕਦੇ ਆ। ਸੋ $2.5 ਤੱਕ ਵੀ ਇੰਸ਼ੋਰੈਂਸ। ਸੋ ਦੂਸਰਾ ਇੱਕ ਹੀ ਕੁਐਸਚਨ ਆਉਂਦੇ ਆ ਬਈ ਜਦੋਂ ਐਡਜਸਟਰਸ ਆਉਂਦੇ ਆ ਨਾ ਉਹਨਾਂ ਨੂੰ ਟਾਈਮ ਬਹੁਤ ਲੱਗਦਾ ਹੈਗਾ। ਕਿਹੜੇ ਫਾਰਮਰਾਂ ਨੂੰ ਜਿਨ੍ਹਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਨ੍ਹਾਂ ਦੇ ਕਲੇਮਸ ਓਪਨ ਆ ਕ੍ਰੌਪ ਘੱਟ ਹੈਗਾ ਉਹਨਾਂ ਨੂੰ ਕਿਹੜੀਆਂ ਡਾਕੂਮੈਂਟਸ ਤਿਆਰ ਕਰਨੀਆਂ ਚਾਹੀਦੀਆਂ? ਸੋ ਗਰੋਵਰ ਜਿਹੜਾ ਆ ਅਸਲ 'ਚ ਉਹਨੂੰ ਟਾਈਮ ਐਂਡ ਐਫਰਟ ਹਜੇ ਪਾਉਣ ਦੀ ਲੋੜ ਨਹੀਂ ਗੀ until ਪ੍ਰੋਡਕਸ਼ਨ ਆਪਣੀ ਰੈਡੀ ਆ। ਬੇਸਿਕਲੀ ਜਦੋਂ ਤੁਸੀਂ ਪ੍ਰੋਡਕਸ਼ਨ ਸਬਮਿਟ ਕਰਨੀ ਆ ਇੰਸ਼ੋਰੈਂਸ ਕੈਰੀਅਰ ਨੂੰ ਇਹਨਾਂ ਦੀ ਥ੍ਰੈਸ਼ਹੋਲਡ ਰੱਖੀ ਹੁੰਦੀ ਆ ਕਲੇਮ ਸਾਈਜ਼ ਦੇ ਬੇਸ ਤੇ। ਸੋ ਜੇ ਤੁਹਾਡਾ ਜਸਟ ਐਗਜ਼ਾਮਪਲ $100,000 ਕਲੇਮ ਆ ਇਹਨਾਂ ਦਾ ਲਿਸਟ ਬਣਾਇਆ ਹੁੰਦਾ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ। ਉਹ ਬੇਸਿਕਲੀ ਇਦਾਂ ਹੁੰਦੀਆਂ PG&E ਰੈਕਰਡਸ ਆਪਾਂ ਦੇਣੇ ਆ ਦਿਖਾਉਣ ਵਾਸਤੇ ਵੀ ਅਸੀਂ ਇਰੀਗੇਸ਼ਨ ਕੀਤਾ ਆ। ਐਕਚੁਅਲੀ ਬਹੁਤ ਸਿੰਪਲ ਇਹਨਾਂ ਨੇ ਹੁਣ ਕੀਤਾ ਆ। ਯੂਜੂਅਲੀ ਇਟਸ ਜਸਟ ਪੋਸਟ ਹਾਰਵੈਸਟ ਇਰੀਗੇਸ਼ਨ ਵੀ ਪਿਛਲੇ ਸਾਲ ਦੇ ਕ੍ਰੌਪ ਤੋਂ ਬਾਅਦ ਤੁਸੀਂ ਪਾਣੀ ਲਾਇਆ ਸੀ ਇਹ ਸਭ ਤੋਂ ਕ੍ਰਿਟੀਕਲ ਇਰੀਗੇਸ਼ਨ ਹੁੰਦੀ ਆ। ਠੀਕ ਹੈ। ਸੋ ਇਹ ਦੇਖਣਾ ਚਾਹੁੰਦੇ ਆ ਤੇ ਆਪਣੇ ਰੈਕਰਡ ਚਾਹੀਦੇ ਆ। ਪਰ ਇਹਨਾਂ ਦੇ ਥ੍ਰੈਸ਼ਹੋਲਡ ਵੱਧਦੇ ਜਾਂਦੇ ਜਿੰਨਾ ਆਪਣਾ ਕਲੇਮ ਇਨਕਰੀਸ ਹੁੰਦਾ ਜਾਂਦਾ। ਜੇ ਆਪਣਾ ਹੁਣ $2 ਚੱਲ ਗਿਆ ਕਲੇਮ ਹੁਣ ਮੇਬੀ ਇਹ ਇਨਪੁਟ ਰੈਕਰਡ ਦੇਖੋਗੇ ਵੀ ਤੁਸੀਂ ਖਾਦਾਂ ਕਿਹੜੀਆਂ ਪਾਈਆਂ ਸਪਰੇਜ਼ ਕਿਹੜੀਆਂ ਕੀਤੀਆਂ। ਬਟ ਦਿਸ ਈਅਰ ਇਟਸ ਸੋ ਲਾਈਟ ਅਕ੍ਰੋਸ ਦ ਬੋਰਡ ਵੀ ਮੇਬੀ ਇਹਨਾਂ ਦਾ ਥ੍ਰੈਸ਼ਹੋਲਡ ਚੇਂਜ ਹੋਊਗਾ ਜਾਂ ਇਹ ਐਡਜਸਟ ਕਰੂਗੇ ਉਹ ਬੇਸ ਤੇ। ਬਟ ਟੂ ਆਨਸਰ ਯੂਰ ਕੁਐਸਚਨ ਟਾਈਮ ਐਂਡ ਐਫਰਟ ਅਸਲ 'ਚ ਗਰੋਵਰ ਨੂੰ ਹਜੇ ਤੱਕ ਪਾਉਣ ਦੀ ਲੋੜ ਨਹੀਂ ਗੀ ਇੰਸ਼ੋਰੈਂਸ ਕਲੇਮ ਵਾਸਤੇ until ਤੁਹਾਡੇ ਪ੍ਰੋਡਕਸ਼ਨ ਨੰਬਰ ਆ ਗਏ। ਜਸਵੀਰ ਭਾਜੀ ਕਦੋਂ ਆਉਂਦੇ ਪ੍ਰੋਡਕਸ਼ਨ ਨੰਬਰ ਇਹ ਵਾਲੇ? ਉਹ ਜਦੋਂ ਤੁਸੀਂ ਖੇਤ ਦੇ ਵਿੱਚੋਂ ਭੇਜ ਦਿੰਦੇ ਆ ਨਾ ਬਦਾਮ ਤੇ ਪਹਿਲਾਂ ਹਲਿੰਗ ਨੂੰ ਜਾਂਦੇ ਆ। ਠੀਕ ਹੈ ਨਾ। ਹਲਰ ਨੂੰ ਕਈ ਵਾਰੀ 2 ਹਫ਼ਤੇ ਲੱਗਦੇ ਕਈ ਵਾਰੀ 6 ਹਫ਼ਤੇ ਲੱਗਦੇ ਆ। ਠੀਕ ਹੈ। ਜਦੋਂ ਪ੍ਰੋਸੈਸਰ ਕੋਲੇ ਚਲੇ ਜਾਂਦੇ ਆ ਉਦੋਂ ਬਾਅਦ ਕਲੇਮ ਹੋ ਜਾਂਦਾ। ਉਸ ਤੋਂ ਬਾਅਦ ਵੀ ਜਾਂਦੀ ਇੰਨਾ ਤੁਹਾਡਾ ਚੰਗਾ ਜਾਣੀ ਦੀ ਜਿਹੜਾ ਮੀਟ ਆ ਉਹ ਇੰਨਾ ਸੀਗਾ ਉਹ ਫਿਰ ਟਰਨ ਇਨ ਕਰ ਦੇਈਦਾ ਅਗੇਂਸਟ ਜਿਹੜੀ ਤੁਹਾਡੀ ਪਾਲਿਸੀ ਆ। ਤੇ ਗੁਰਪਾਲ ਭਾਜੀ ਤੁਸੀਂ ਜਿੱਦਾਂ ਜਸਵੀਰ ਭਾਜੀ ਨੇ ਵੀ ਪੁੱਛਿਆ ਸੀਗਾ ਵੀ ਜੇ ਵਿਚਾਲੇ ਕੋਈ ਐਕਸਟਰਾ ਖਰਚਾ ਆਉਂਦਾ ਉਹ ਬਿਲਕੁਲ ਵੀ ਨਹੀਂ ਕਵਰਡ। ਆਲਮੰਡ ਪਾਲਿਸੀ ਸਿਰਫ ਗਵਰਨਮੈਂਟ ਦੀ ਇਹੀ ਬਣਾਈ ਆ ਪ੍ਰੋਡਕਸ਼ਨ ਬੇਸ।
ਸੋ ਅਸੀਂ ਪ੍ਰੋਡਕਸ਼ਨ ਗਾਰੰਟੀ ਤੁਹਾਨੂੰ ਦੇਣੀ ਆ। ਇਸ ਵਾਰ ਕਿੱਦਾਂ 75% ਜਾਂਦੀਆਂ ਹੋਈਆਂ, ਕਿੰਨੇ % ਲੋਕਾਂ ਨੇ ਕਰਾਈਆਂ ਇਸ ਵਾਰ? ਐਵਰੇਜ ਕੀ ਤੁਹਾਡੇ ਕੋਲ ਹੈਗਾ? ਅਕ੍ਰੋਸ ਦ ਬੋਰਡ ਅਸੀਂ ਭਾਈ 75% ਸਾਡਾ ਸਟੈਂਡਰਡ ਹੋਊਗਾ, ਪਰ 85 ਤੱਕ ਪਾਲਿਸੀ ਜਾਂਦੀ ਆ। ਸੋ ਇਹ 5% ਇਨਕਰੀਮੈਂਟਸ ਜੰਪ ਹੁੰਦੀ ਆ 50 ਤੋਂ ਲੈ ਕੇ 85 ਤੱਕ। ਠੀਕ ਹੈ। ਪਰ 75 ਤੋਂ ਬਾਅਦ ਪ੍ਰੀਮੀਅਮ ਸਬਸਟੈਂਸ਼ੀਅਲ ਹੁੰਦਾ ਆ। ਪਰ ਆਲਮੰਡ ਪਾਲਿਸੀ ਯੂਨੀਕ ਇਹ ਆ ਵੀ ਇਹਦੀ ਰੇਟਿੰਗ ਸਿਸਟਮ ਕੰਟੀਨਿਊਅਸ ਰੇਟਿੰਗ ਆ, ਮੀਨਿੰਗ ਜਿੰਨੀ ਹਾਈ ਤੁਹਾਡੀ ਐਵਰੇਜ ਆ, ਹਿਸਟੋਰੀਕਲ ਐਵਰੇਜ, ਉਨਾ ਤੁਹਾਡਾ ਚੀਪਰ ਪ੍ਰੀਮੀਅਮ ਆ। ਇਹ ਦੇਖ ਰਿਹਾ ਵੀ ਤੁਹਾਡਾ ਔਰਚਰਡ ਇਨਕਰੀਜ਼ ਹੋ ਰਿਹਾ ਆ, the chances of a claim ਘਟਦੇ ਜਾਂਦੇ ਆ, ਰਿਸਕ ਉਹਨਾਂ ਦਾ ਘਟ ਆ। ਸੋ ਇਟਸ ਅ ਯੂਨੀਕ ਪਾਲਿਸੀ ਇਹ ਬੇਸ ਤੇ ਵੀ ਸਿਰਫ ਲਾਇਬਿਲਿਟੀ ਨਹੀਂ ਦੇਦੇ, ਇਹ ਦੇਖਦੇ ਆ ਵੀ ਤੁਹਾਡੀ ਐਵਰੇਜ ਕਿੰਨੀ ਆ। ਹੁਣ ਜਿਹੜਾ 1500 ਪਾਉਂਡ ਔਰਚਰਡ ਆ, ਹਿਸ ਪ੍ਰੀਮੀਅਮ ਮਾਈਟ ਬੀ ਹਾਇਰ ਦੈਨ 1800 ਪਾਉਂਡ ਔਰਚਰਡ, ਈਵਨ ਦੋ ਗਰੰਟੀ ਉਹਦੀ ਉਨੀ ਵੱਧ ਆ। ਯਾ ਆਈ ਥਿੰਕ ਆਪਾਂ ਇਹ ਤਾਂ ਚਲੋ ਬਦਾਮਾਂ ਦੇ ਸੀਗਾ ਹੈ ਨਾ ਵੀ ਇਟਸ ਅ ਕ੍ਰਾਪ ਬੇਸ, ਇੱਕੋ ਹੀ ਹੋਰ ਕੋਈ ਕ੍ਰਾਈਟੇਰੀਆ ਹੈ ਨਹੀਂ, ਪ੍ਰੋਡਕਸ਼ਨ ਨੰਬਰ ਤੇ ਸਾਰੀ ਗੱਲ ਆਉਂਦੀ ਆ ਹੈ ਨਾ। ਹਾਂ, ਤੇ ਜੇ ਆਪਾਂ ਹੁਣ ਗ੍ਰੇਪਸ ਵੱਲ ਜਾ ਕੇ ਦੇਖੀਏ, ਉਹਦੇ ਤੁਸੀਂ ਡੀਟੇਲ ਦੇ ਵਿੱਚ ਐਕਸਪਲੇਨ ਕਰੋ ਵੀ ਕਿਹੜੀ ਕਵਰੇਜ ਕਰ ਸਕਦੇ ਆ, ਕਿਉਂ ਉਹਨਾਂ ਦੇ ਟਰਨ ਕਰਨ ਦੇ, ਹੋਰ ਜਿਹੜਾ ਉਹਨੂੰ ਕ੍ਰਾਪ ਨੂੰ ਸੇਵ ਕਰਨ ਦੇ ਜਾਣਦੀ ਕਾਫੀ ਪ੍ਰੋਗਰਾਮਸ ਜਿਹੜੇ ਹੈਗੇ ਆ ਉਹ। ਬਿਲਕੁਲ ਸੋ ਜਿਹੜੀ ਗ੍ਰੇਪਸ ਦੀ ਪਾਲਿਸੀ ਆ, ਇਹਨੂੰ ਅਸੀਂ ਰੇਜ਼ਨ ਪਾਲਿਸੀ ਕਹਿੰਦੇ ਆ, ਤੇ ਰੇਜ਼ਨ ਦੀ ਇੰਸ਼ੋਰੈਂਸ ਡੈਡਲਾਈਨ ਜੁਲਾਈ 31 ਦੀ ਹੁੰਦੀ ਆ। ਸੋ ਬੇਸਿਕਲੀ ਤੁਹਾਡੀ ਪਾਲਿਸੀ ਸਾਈਨਡ ਐਂਡ ਟਰਨਡ ਇਨ ਚਾਹੀਦੀ ਉਸ ਵੇਲੇ ਤੱਕ। ਤੇ ਇਹਦੀ ਇੱਕ ਗਵਰਨਮੈਂਟ ਦੀ ਪਾਲਿਸੀ ਹੁੰਦੀ ਆ ਐਂਡ ਪ੍ਰਾਈਵੇਟ ਪਾਲਿਸੀ ਹੁੰਦੀ ਆ। ਸੋ ਜਿਹੜੀ ਗਵਰਨਮੈਂਟ ਪਾਲਿਸੀ ਆ, ਉਹਦੀ ਇੱਕ ਬੇਸਿਕਲੀ ਪ੍ਰਾਈਸ ਐਸਟੈਬਲਿਸ਼ ਹੁੰਦੀ ਆ ਇੰਸ਼ੋਰੈਂਸ ਦੀ। ਜੇ ਤੁਹਾਡਾ ਕ੍ਰਾਪ ਲੂਜ਼ ਹੁੰਦਾ ਆ ਫੀਲਡ ਦੇ ਵਿੱਚ, ਤੇ ਉਹ ਤੁਹਾਨੂੰ ਪ੍ਰਾਈਸ ਦੇ ਹਿਸਾਬ ਨਾਲ ਕਲੇਮ ਪੇ ਕਰਦੇ ਆ। ਠੀਕ ਹੈ। ਪਰ ਗਵਰਨਮੈਂਟ 'ਚ ਇਹ ਵੀ ਇੱਕ ਪਾਲਿਸੀ ਆ ਨਾਲ ਰੀਕੰਡੀਸ਼ਨਿੰਗ ਦੀ, ਵੀ ਜੇ ਤੁਸੀਂ ਹਾਰਵੈਸਟ ਕਰ ਲਈ ਆ ਤੇ ਪੈਕਰ ਨੂੰ ਭੇਜਦੇ ਆ ਤੇ ਤੁਹਾਡੀ ਸੌਗੀ ਫੇਲ ਹੋ ਰਹੀ ਆ ਮੋਲਡ ਲਈ, ਮਾਈਕਰੋ ਲਈ, ਸੈਂਡ ਲਈ, ਮੋਇਸਚਰ ਲਈ, ਤੇ ਤੁਹਾਨੂੰ ਧੋਣੀ ਪੈਂਦੀ ਆ। ਜਿਹੜੇ ਤੁਹਾਡੇ ਉਹ ਧੋਣ ਦੇ ਖਰਚੇ ਆ, ਇੰਸ਼ੋਰੈਂਸ ਵਾਲੇ ਤੁਹਾਨੂੰ ਰੀਇੰਬਰਸ ਕਰੋਗੇ। 100% ਕਰਦੇ? ਨੋ, ਸੋ ਲੈਵਲ ਦੇ ਬੇਸ ਤੇ ਆ। ਸੋ ਸਿਮਿਲਰ ਟੂ ਆਲਮੰਡਸ ਇਹ ਵੀ 75 ਤੱਕ ਜਾਂਦੀ ਆ। ਐਕਚੁਅਲੀ ਇਹ 85 ਤੱਕ ਨਹੀਂ, 75 ਤੱਕ ਓਨਲੀ ਜਾਂਦੀ ਆ। ਸੋ 75% ਇਹ ਰੀਇੰਬਰਸ ਕਰਦੇ ਆ ਪ੍ਰਾਈਸ ਦੇ ਬੇਸ ਤੇ, ਜਿਹੜਾ ਖਰਚਾ ਐਕਸਟਰਾ ਲੱਗਦਾ। ਰਾਈਟ। ਸੋ ਮੋਸਟ ਗਰੋਵਰ ਸਾਡੇ ਦੋਨੇ ਪਾਲਿਸੀਜ਼ ਲੈਂਦੇ ਆ, ਫੈਡਰਲ ਦੀ ਵੀ ਤੇ ਪ੍ਰਾਈਵੇਟ ਦੀ ਵੀ। ਓਕੇ। ਤੇ ਜਿਹੜੀ ਪ੍ਰਾਈਵੇਟ ਆ, ਉਹ ਬੇਸਿਕਲੀ ਅਸੀਂ ਐਕਸਟਰਾ ਐਕਸਪੈਂਸ ਪਾਲਿਸੀ ਕਹਿੰਦੇ ਉਹਨੂੰ। ਸੋ ਤੁਸੀਂ ਏਕੜ ਦੇ ਬੇਸ ਤੇ ਲੈਣੀ ਆ, ਤੇ ਉਹ ਬੈਂਕ ਅਕਾਊਂਟ ਵਾਂਗੂ ਸਮਝ ਲਓ ਵੀ ਜਦੋਂ ਤੁਸੀਂ ਵੈਲਿਊ ਲੈ ਲੈਂਦੇ ਆ, ਲੈਟਸ ਸੇ $300 ਏਕੜ ਦੀ, ਤੇ ਉਹ ਬੇਸਿਕਲੀ $300 ਟਾਈਮਸ ਲੈਟਸ ਸੇ 10 ਏਕਰਸ, ਰਾਈਟ? ਤੁਹਾਡਾ ਉਹ 3000 ਦੀ ਪਾਲਿਸੀ ਹੋ ਗਈ ਆ। ਉਹਦਾ ਪ੍ਰੀਮੀਅਮ 10% ਹੁੰਦਾ ਆ। ਸੋ ਕਾਸਟ ਤੁਹਾਡੀ $300 ਹੈ, ਪਰ ਉਹ $3000 ਬੇਸਿਕਲੀ ਤੁਹਾਡੇ ਬੈਂਕ ਅਕਾਊਂਟ 'ਚ ਪਿਆ ਆ, ਸਮਝ ਲਓ। ਓਕੇ। ਜਦੋਂ ਮੀਂਹ ਪੈ ਗਿਆ, ਜੇ ਤੁਹਾਡਾ ਕ੍ਰਾਪ ਗਰਾਊਂਡ ਤੇ ਆ, ਟਰੇਸ ਦੇ ਉੱਤੇ, ਠੀਕ ਹੈ, ਉਹ ਪਾਲਿਸੀ ਐਕਟਿਵ ਆ। ਤੁਸੀਂ ਆਪਣੇ ਏਜੰਟ ਨੂੰ ਕਾਲ ਕਰਨਾ ਵੀ ਰੇਨ ਪੈ ਗਿਆ, ਉਹਨਾਂ ਨੇ ਕਲੇਮ ਓਪਨ ਕਰ ਦੇਣਾ, ਤੇ ਤੁਸੀਂ ਬੇਸਿਕਲੀ ਜਿਹੜਾ ਵੀ ਤੁਹਾਡਾ ਐਕਸਟਰਾ ਵਰਕ ਆ ਕ੍ਰਾਪ ਸੇਵ ਕਰਨ ਵਾਸਤੇ, ਚਾਹੇ ਤੁਸੀਂ ਗੁੱਛੇ ਤੁਸੀਂ ਗਾਂਵਸ਼ਾ ਕਰਨੇ ਆ, ਟਰੇਸ ਨੂੰ ਸਲਿਪ ਕਰਨਾ, ਟਰਨ ਕਰਨੀਆਂ ਆ, ਐਨੀ ਐਕਸਟਰਾ ਐਕਸਪੈਂਸ ਇਹਨਾਂ ਨੇ 10 ਸੈਂਟਸ ਪਰ ਟਰੇ ਤੁਹਾਨੂੰ ਰੀਇੰਬਰਸ ਕਰਨੀ ਆ। ਜੇ ਹੁਣ ਤੁਹਾਨੂੰ ਕੰਟਰੈਕਟਰ 5 ਸੈਂਟ ਚਾਰਜ ਕਰਦਾ, ਤੁਹਾਡਾ ਐਕਸਪੈਂਸ ਤੱਕ ਉਹਨਾਂ ਨੇ ਰਿਟਰਨ ਕਰਨਾ 5 ਸੈਂਟਸ। ਠੀਕ ਹੈ। ਪਰ ਇਹਨਾਂ ਦੀ ਮੈਕਸ ਕੈਪੈਸਿਟੀ 10 ਸੈਂਟਸ ਆ। ਰਾਈਟ। ਸੋ ਇਹ ਪਾਲਿਸੀ ਐਕਚੁਅਲੀ ਬਹੁਤ ਵੈਲਿਊਏਬਲ ਆ, ਕਿਉਂਕਿ ਤੁਸੀਂ ਹੈਜ਼ਿਟੇਟ ਨਹੀਂ ਕਰਦੇ ਬੰਦੇ ਘੱਲਣ ਨੂੰ, ਲੇਬਰ ਘੱਲਣ ਨੂੰ, ਗਾਂਵਸ਼ਾਂ ਕਰਨ ਨੂੰ। ਉਹਨਾਂ ਨੂੰ ਪਤਾ ਵੀ ਕਵਰ ਹੋ ਜਾਊ, ਵੀ ਉਹ ਪੈਸੇ ਆਪਣੇ ਮੁੜੇ ਆਉਣੇ ਆ, ਕੱਲ ਦੋ ਬੰਦੇ, ਨਾਲੇ ਕ੍ਰੌਪ ਵੀ ਬਚ ਜੂਗੀ, ਤੇ ਨਾਲੇ ਬੈਟਰ ਚਾਂਸ ਆ ਵੀ ਤੁਸੀਂ ਸੇਵ ਹੋ ਸਕਦੇ ਮੋਲਡ ਮਾਈਕਰੋ ਤੋਂ ਔਰ ਸਮਥਿੰਗ ਲਾਈਕ ਦੈਟ। ਯਾ। ਤੇ ਜਸਬੀਰ ਭਾਜੀ, ਹੁਣ ਜਿੱਦਾਂ ਮੰਨ ਲਓ ਵੀ ਜੇ ਕਿਸੇ ਨੇ ਕੋਈ ਇਦਾਂ ਵੀ ਕੇਸ ਤੁਸੀਂ ਦੇਖਿਆ ਵੀ ਜਿਹੜੀ ਸਿਰਫ ਫੈਡਰਲ ਦੀ ਲੈਂਦੇ ਤੇ ਪ੍ਰਾਈਵੇਟ ਦੀ ਨਹੀਂ ਲੈਂਦੇ? ਬਿਲਕੁਲ, ਉਹ ਹੁੰਦੇ ਆ। ਯਾ। ਤੇ ਉਹ ਫਿਰ ਜਦੋਂ ਉਹਨਾਂ ਦੇ ਪ੍ਰੋਡਕਸ਼ਨ ਦੇ ਵਿੱਚ ਮੋਲਡ ਵਗੈਰਾ ਇਹ ਆਉਂਦੇ, ਰੀਜੈਕਟ ਆਉਂਦੇ ਆ, ਓਬਵੀਅਸਲੀ ਉਹ 'ਚ ਵੀ ਆਉਣਗੇ, ਤੇ ਫਿਰ ਉਹਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ ਕਿ ਇਹ ਫੈਡਰਲ ਵਾਲੇ ਫਿਰ ਉਦੋਂ ਉਹਦੇ ਵਿੱਚ ਵੀ ਥੋੜੀ ਮਦਦ ਕਰ ਸਕਦੇ? ਸੋ ਫੈਡਰਲ ਦੀ ਰੀਕੰਡੀਸ਼ਨਿੰਗ ਹੈਗੀ ਆ ਪਾਲਿਸੀ ਵਿੱਚ, ਪਰ ਉਹ ਸਰਟਨ ਲਿਮਿਟ ਤੱਕ ਆ। ਜੇ ਤੁਸੀਂ ਪ੍ਰਾਈਵੇਟ ਦੀ ਨਾਲ ਲੈਂਦੇ ਆ, ਆਲਮੋਸਟ ਤੁਹਾਡੇ ਫੁੱਲ ਐਕਸਪੈਂਸ ਕਵਰ ਹੋ ਸਕਦੇ ਆ। ਫੈਡਰਲ ਨੇ ਵੱਧ ਤੋਂ ਵੱਧ $175 ਤੁਹਾਨੂੰ, 175 ਇਹਨਾਂ ਦੀ ਬੇਸ ਪ੍ਰਾਈਸ ਆ, ਸੋ ਇਹਨਾਂ ਨੇ $131 ਤੁਹਾਨੂੰ ਮੋੜਨੇ ਧੋਣ ਵਾਸਤੇ। ਪੈਕਰ ਤਾਂ ਮੇ ਵੀ $250 ਚਾਰਜ ਕਰ ਰਿਹਾ ਹੁਣ। ਸੋ ਤੁਸੀਂ ਕੋਸ਼ਿਸ਼, ਜਦੋਂ ਅਸੀਂ ਪਾਲਿਸੀ ਵੇਚਦੇ ਹਾਂ, ਅਸੀਂ ਟਰਾਈ ਕਰਦੇ ਹਾਂ ਵੀ ਓਕੇ ਤੁਹਾਨੂੰ ਇੱਧਰੋਂ $130 31 ਹੋ ਗਏ ਆ, ਆਪਾਂ ਇੱਧਰੋਂ 200 ਪ੍ਰਾਈਵੇਟ ਲੈ ਲਈਏ ਵਾਧੂ, ਜਸਟ
ਤੁਹਾਡੇ ਐਟਲੀਸਟ ਐਕਸਪੈਂਸ ਪੂਰੇ ਕਵਰ ਆ ਇੱਧਰੋਂ। ਜੇ ਪੈਕਰ ਤੇ ਨਹੀਂ ਯੂਜ਼ ਹੁੰਦੀ ਆ ਤੁਸੀਂ ਫੀਲਡ 'ਚ ਵਰਤ ਲਓ ਜਦੋਂ ਰੇਨ ਪੈਂਦਾ ਆ। ਸਮਟਾਈਮਸ ਪੀਪਲ ਹੈਵ ਗੁੱਡ ਰਿਲੇਸ਼ਨਸ਼ਿਪਸ, ਪੈਕਰ ਐਜ਼ ਇਜ਼ ਸੌਗੀ ਲੈ ਲੈਂਦਾ ਫੋਰ ਐਗਜ਼ਾਮਪਲ, ਵੀ ਜੇ ਡੈਮੇਜ ਵੀ ਹੋਵੇ ਉਹਨੂੰ ਮੇਬੀ ਇੱਦਾਂ ਹੀ ਬਾਈ ਕਰ ਲੈਣੀ, ਤੁਸੀਂ ਫਿਰ ਉਹ ਪ੍ਰਾਈਵੇਟ ਪਾਲਿਸੀ ਫੀਲਡ ਵਿੱਚ ਵਰਤ ਲਓ ਬੈਟਰ ਕ੍ਰੌਪ ਕਰਨ ਨੂੰ। ਨਹੀਂ ਬਹੁਤ ਜ਼ਰੂਰੀ ਆ, ਕਿਉਂ ਲੇਬਰ ਕਾਸਟ ਬਹੁਤ ਹਾਈ ਆ, ਹੈ ਨਾ, ਪੇਪਰ ਦਾ ਕਾਸਟ ਵੀ ਹਾਈ ਹੋ ਜਾਂਦਾ, ਫਿਰ ਉਹ ਸਾਰਾ ਕੁਝ ਹੀ ਜਾਣੀਦੀ ਨਾ ਜਦੋਂ ਤੁਸੀਂ ਚੇਂਜ ਕਰਦੇ ਆ ਇਹ ਪਾਲਿਸੀਜ਼, ਉੱਥੇ ਕੰਮ ਆਉਂਦੀਆਂ। ਜਦੋਂ ਫਸਿਆ ਹੁੰਦਾ ਉਦੋਂ ਪਤਾ ਲੱਗਦਾ। ਅਸਲ 'ਚ ਥੋੜੀ ਗੇਮ ਹੁਣ ਚੇਂਜ ਹੋ ਗਈ ਆ, ਹੁਣ ਰੈਂਚ ਤੁਸੀਂ ਨਵਾਂ ਲੈਨੇ ਆ, ਲੈਂਡਰ ਵੀ ਰਿਕੁਆਇਰ ਕਰ ਰਿਹਾ ਵੀ ਕ੍ਰੌਪ ਇੰਸ਼ੋਰੈਂਸ ਪਾਲਿਸੀ ਸਾਨੂੰ ਦੇਵੋ। ਬੈਂਕ ਕਹਿੰਦੇ ਵੀ ਤੁਹਾਡੇ ਕੋਲ ਐਕਸਪੀਰੀਅੰਸ ਚਾਹੀਦਾ ਹੈ, ਤੁਸੀਂ ਕਹਿੰਦੇ ਉਹਦਾ ਕੋਈ ਇਹ ਚਾਹੀਦਾ, ਨਵਾਂ ਬੰਦਾ ਤਾਂ ਮਤਲਬ ਖੇਤੀ ਜਾਵੇ ਨਾ ਹੁਣ। It's hard, but yeah, policies critical as well, no question about it. ਤੇ ਆਪਾਂ ਜੇ ਇਸ ਨੂੰ ਜਸਵੀਰ ਭਾਜੀ, ਗੁਰਪਾਲ ਭਾਜੀ, ਇਹਨੂੰ ਆਪਾਂ ਇਕੁਇਵਲੈਂਟ ਦੇਖੀਏ ਐਲਮੈਂਟ ਦੇ, ਹੁਣ ਐਲਮੈਂਟ ਦੇ ਇਕੱਲਾ ਪ੍ਰੋਡਕਸ਼ਨ ਵਾਲਾ ਹੀ ਆ, ਕਿ ਉਹਦੇ ਵਿੱਚ ਜਿਹੜੀ ਤੁਸੀਂ ਪ੍ਰਾਈਵੇਟ ਦੀ ਗੱਲ ਕੀਤੀ ਸੀ ਉਹ ਇਦਾਂ ਦੇ ਐਕਸਪੈਂਸ ਵੀ ਕਵਰ ਕਰਨ ਵਾਲੀਆਂ ਕੋਈ ਇਦਾਂ ਦੀਆਂ ਉਹਦੇ ਵਿੱਚ ਪਾਲਿਸੀਜ਼ ਹੁੰਦੀਆਂ ਆ, ਜਾਂ ਜੇ ਕੁਝ ਵੀ ਨਹੀਂ ਹੈਗਾ ਇਦਾਂ ਦਾ? You know, ਕੁਛ ਵੀ ਹੈ ਨਹੀਂਗਾ, ਐਂਡ ਮੋਸਟਲੀ ਕ੍ਰੌਪਸ ਪ੍ਰੋਡਕਸ਼ਨ ਬੇਸਡ ਆ। only reasons ਆ ਜਿੱਥੇ ਤੁਹਾਡੇ ਇਦਾਂ ਐਕਸਟਰਾ ਐਕਸਪੈਂਸ ਇਨਕਰ ਹੁੰਦੇ ਆ। most scenarios, at least you know, I've been doing this ਹੁਣ 15 ਸਾਲ 17 ਸਾਲ, really almonds ਵਿੱਚ ਇੰਨਾ ਐਕਸਟਰਾ ਐਕਸਪੈਂਸ ਸਿਚੁਏਸ਼ਨ ਬਹੁਤ ਘੱਟ ਹੋਇਆ ਇਸ ਵਾਰ ਜਿੱਦਾਂ ਆਇਆ ਉਦਾਂ ਨਹੀਂ। ਇਟਸ ਯੂਨੀਕ ਸਿਚੁਏਸ਼ਨ। ਪਿਛਲੇ 2 ਸਾਲ ਹੋ ਗਿਆ ਸ਼ਾਇਦ ਗਾਹਾਂ ਨੂੰ ਪਾਲਿਸੀ ਆ ਜੇ, ਹੈ ਨਾ, ਜੇ ਜਾਣਦੀ ਫਾਰਮਰ ਸਾਰੇ ਕਹੋ ਜਾਣਦੀ ਏਜੰਟਾਂ ਨੂੰ, ਆ ਏਜੰਟ ਨੂੰ ਹੀ ਕਹਿ ਸਕਦੇ ਆ ਵੀ ਜਿਹੜੇ ਜਿੱਥੇ ਫੈਡਰਲ ਤੱਕ ਕੈਰੀਅਰਸ ਆ ਵੀ ਉਹ ਅੱਗੇ ਉਹਨਾਂ ਨੂੰ ਰਾਈਟ। ਸੋ ਅਸੀਂ ਅੰਡਰਰਾਈਟਰਸ ਨਾਲ ਸਵੇਰੇ ਮਿਲੇ ਸੀਗੇ, ਸੋ ਬੇਸਿਕਲੀ ਅਸੀਂ ਉਹਨਾਂ ਨੂੰ ਸੁਜੈਸ਼ਨ ਦਿੰਦੇ ਆ, ਠੀਕ ਹੈ, ਉਹ ਗਾਂ ਲੈਟਰਸ ਲਿਖਦੇ, ਰਿਸਕ ਮੈਨੇਜਮੈਂਟ ਏਜੰਸੀ ਇਨਵੋਲਵਡ ਆ, ਸੋ ਇਹ ਵੱਖਰੇ ਵੱਖਰੇ ਪ੍ਰੋਗਰਾਮ ਕੱਢਦੇ ਰਹਿੰਦੇ ਆ ਜਾਂ ਬਦਲਦੇ ਰਹਿੰਦੇ ਆ। So we are always having conversation ਵੀ ਹੋਰ ਚਾਹੀਦਾ ਆਪਾਂ ਨੂੰ ਕੀ ਆ। But it's also a unique thing ਵੀ ਜਿਹੜੀ ਐਲਮੰਡ ਆ, ਕਿਉਂਕਿ ਮੋਸਟਲੀ ਕੈਲੀਫੋਰਨੀਆ 'ਚ ਆਪਣੇ ਹੋਰ ਸੂਬਿਆਂ ਦੇ ਵਿੱਚ, ਹੋਰ ਸਟੇਟਸ ਦੇ ਵਿੱਚ ਤਾਂ ਐਲਮੰਡ ਬਹੁਤ ਘੱਟ ਨੇ ਜਾਂ ਹੈ ਹੀ ਨਹੀਂ। ਇਹ ਰੀਜ਼ਨ ਵੀ ਸੇਮ ਆ ਕਿਉਂ ਉਹ ਚਰਦੇ ਕਰਕੇ ਪਾਲਿਸੀਜ਼ ਬਣੀਆਂ। ਮੋਸਟਲੀ ਜਦੋਂ ਬੈਂਕਸ ਇਨਵੋਲਵ ਹੁੰਦੀਆਂ ਨਾ ਲੋਨਸ ਦੇ ਪਰਸਪੈਕਟਿਵ ਤੋਂ, ਹਾਂਜੀ, ਉਹ ਫਿਰ ਇਦਾਂ ਦੇ ਪਾਲਿਸੀ ਡਰਾਈਵ ਕਰਦੀਆਂ। ਆਲਮੰਡ ਦੇ ਵਿੱਚ ਹਲੇ ਬੈਂਕਸ ਨੇ ਲੋਨਸ ਦੇ ਉਹ ਕੰਡੀਸ਼ਨਸ ਨਹੀਂ ਲੱਗੀਆਂ। ਅਜੇ ਬੈਂਕਾਂ ਨੂੰ ਲੱਗਦਾ ਨਹੀਂ ਵੀ ਸਾਡੇ ਪੈਸੇ ਇੱਧਰ ਹੀ ਇੰਨੇ ਡੁੱਬਣੇ ਆ ਜਿੱਦਾਂ ਰੀਜ਼ਨ ਦੇ ਵਿੱਚ ਡੁੱਬਣ। ਕਿਉਂਕਿ ਬੈਂਕ ਨੇ ਦੇਖੋ ਜਿਹੜਾ ਵੀ ਆਪਣੇ ਮਨੀ ਬਚਾਉਣ ਦੇ ਲਈ ਕਰਨਾ, ਕਿਉਂਕਿ ਬੈਂਕ ਨੇ ਤਾਂ ਇਵੈਂਚੁਅਲੀ ਇਹੀ ਦੇਖਣਾ ਵੀ ਜੇ ਕਿਸਾਨ ਫੇਲ ਹੋ ਗਿਆ ਸਾਡਾ ਤਾਂ ਲੋਨ ਗਿਆ ਨਾ, ਸਾਡਾ ਲੋਨ ਗਿਆ, ਸੋ ਉਸ ਨੂੰ ਸੇਵ ਕਰਨ ਦੇ ਲਈ ਲੈਂਡਿੰਗ ਕਾਫੀ ਬਦਲ ਚੁੱਕੀ ਆ ਆਹ ਸਾਲ ਦੇ ਵਿੱਚ। ਆਈ ਥਿੰਕ ਆਪਾਂ ਦੂਸਰਾ ਵੀ ਦੇਖੀਏ ਜਿਹੜੇ ਵਾਈਨ ਗ੍ਰੇਪਸ ਆ ਜੀ, ਹੈ ਨਾ, ਜਿਹੜੇ ਉਹਨਾਂ ਦੇ ਬੰਚ ਰਾਡ ਲੱਗ ਗਿਆ ਉੱਪਰ, ਚਾਹੇ ਕੋਈ ਹੋਰ ਡੈਮੇਜ ਹੋ ਗਿਆ ਬਿਕਾਜ਼ ਉਹ ਮੀਂਹ ਦਾ ਕਰਕੇ, ਉਹਦੀ ਵੀ ਕਵਰੇਜ ਹੈਗੀ? ਹਾਂਜੀ ਭਾਜੀ। ਸੋ ਵਾਈਨ ਗ੍ਰੇਪ ਪਾਲਿਸੀ ਵੀ ਜਿੱਦਾਂ ਆਲਮੰਡਸ ਵਰਕ ਹੁੰਦੀ ਆ, ਇਹ ਵੀ ਪ੍ਰੋਡਕਸ਼ਨ ਬੇਸਡ ਪਾਲਿਸੀ ਆ ਤੇ ਤੁਹਾਡੇ ਹਿਸਟੋਰੀਕਲ ਐਵਰੇਜ ਦੇ ਹਿਸਾਬ ਨਾਲ ਚੱਲਦੀ ਆ। ਸੋ ਇਹਨਾਂ ਦੀ ਡੈਡਲਾਈਨ ਜਨਵਰੀ 31 ਹੁੰਦੀ ਆ ਤੇ ਇਹ ਵੀ ਗਰੋਇੰਗ ਸੀਜ਼ਨ, ਸੋ ਜਨਵਰੀ 31 ਤੋਂ ਲੈ ਕੇ ਹਾਰਵੈਸਟ ਤੱਕ ਤੁਹਾਡੀ ਕਵਰੇਜ ਆ। ਸੋ ਐਨੀਥਿੰਗ ਦੈਟ ਅਕਰਸ ਇਨ ਦ ਗਰੋਇੰਗ ਸੀਜ਼ਨ, ਚਾਹੇ ਬਲੂਮ ਟਾਈਮ ਹੁੰਦਾ ਆ ਜਾਂ ਸਮਰ ਹੀਟ ਹੁੰਦੀ ਆ ਔਰ ਰੇਨ ਲਾਈਕ ਦਿਸ ਜਿਹੜੀ ਅਫੈਕਟ ਹੋ ਰਹੀ ਆ, things like that. So ਇਹ ਪਾਲਿਸੀ ਐਕਚੁਅਲੀ ਵੈਰੀ ਯੂਨੀਕ ਆ ਕਿਉਂਕਿ ਨਾਟ ਓਨਲੀ ਪ੍ਰੋਡਕਸ਼ਨ ਬੇਸਡ ਆ, ਇਹ ਚੈੱਕ ਹੋਰ ਵੀ ਪ੍ਰੋਵੀਜ਼ਨ ਆ, ਕੁਆਲਿਟੀ ਐਡਜਸਟਮੈਂਟ ਇਹਨੂੰ ਕਹਿੰਦੇ ਆ। ਠੀਕ ਹੈ। ਸੋ ਵਾਈਨ ਗ੍ਰੇਪਸ ਇਦਾਂ ਵਰਕ ਹੁੰਦੇ ਆ, ਲੈਟਸ ਜਸਟ ਯੂਜ਼ ਸਿੰਪਲ ਐਗਜ਼ਾਮਪਲਸ, ਵੀ ਜੇ ਤੁਹਾਡੀ 10 ਟਨ ਐਵਰੇਜ ਆ ਏਕੜ ਦੀ ਤੇ ਤੁਸੀਂ 75% ਲੈ ਰਹੇ ਆ ਤਾਂ 7.5 ਟਨ ਅਸੀਂ ਗਰੰਟੀ ਕਰ ਰਹੇ ਆ ਤੁਹਾਨੂੰ ਏਕੜ ਦੀ। ਤੇ ਇੰਸ਼ੋਰੈਂਸ ਦੀ ਪ੍ਰਾਈਸ ਹੁੰਦੀ ਵੈਰਾਈਟੀ ਬੇਸਡ। Okay. So, for example, French Colombard, $300 price per ton, and I'm not sure what the price. I think $275 ਹੋਵੇ ਸ਼ਾਇਦ, but $300 ਲਾ ਲਓ ਤੁਸੀਂ। Let's say ਤੁਹਾਡਾ ਹੁਣ ਰੇਨ ਪਿਆ ਆ, ਇਸ਼ੂ ਹੋ ਰਿਹਾ ਆ ਆਪਣੇ ਮੋਲਡ ਦਾ, ਹੁਣ ਵਾਈਨਰੀ ਤੁਹਾਨੂੰ ਆ ਕੇ ਰਿਜੈਕਸ਼ਨ ਲੈਟਰ ਦੇ ਰਹੇ ਆ ਵੀ ਅਸੀਂ ਗ੍ਰੇਪਸ ਲੈਣੇ ਨਹੀਂ ਤੁਹਾਡੇ ਇਸ ਵਾਰ। So this is a problem obviously, and ਸੋ ਗਰੋਵਰ ਨੂੰ ਲੈਟਸ ਸੇ ਵਾਈਨਰੀ ਤੁਹਾਨੂੰ ਕੋਈ ਆਪਣੇ ਹੋਰ ਕੋਈ ਬਾਇਰ ਲੱਭ ਲੈਂਦਾ ਆ, ਜਾਂ ਉਹ ਕਹਿੰਦੇ ਤੁਹਾਨੂੰ ਅਸੀਂ $100 ਪਰ ਟਨ ਦੇ ਦਿੰਦੇ ਆ, ਘੱਟ ਦੇਵਾਂਗੇ। ਸੋ ਉਹ ਕੁਆਲਿਟੀ ਐਡਜਸਟਮੈਂਟ ਜਿਹਦੀ ਮੈਂ ਗੱਲ ਕਰ ਰਿਹਾ ਸੀ, ਉਹ ਕਮਸ ਇਨਟੂ ਪਲੇ ਰਾਈਟ ਹੇਅਰ। ਸੋ ਜੇ ਉਹ $100 ਤੁਹਾਨੂੰ ਦੇ ਰਹੇ ਆ ਤਾਂ $300 ਆਪਣੀ ਇੰਸ਼ੋਰੈਂਸ ਪ੍ਰਾਈਸ ਆ, ਦੈਟ ਮੀਨਸ ਤੁਹਾਨੂੰ 30% ਪ੍ਰਾਈਸ ਮਿਲ ਰਹੀ ਆ, ਰਾਈਟ?
ਸੋ ਇਹਨਾਂ ਨੇ ਇਦਾਂ ਕਰਨੀ ਆ ਵੀ ਜਦੋਂ ਤੁਹਾਡੀ ਟਨੇਜ ਚੱਲ ਗਈ, let's say ਤੁਹਾਡੇ ਟਨ ਪੂਰੇ 10 ਹੀ ਜਾਂਦੇ ਆ, ਓਕੇ, now but you got 30% of the price, so ਅਸੀਂ ਤੁਹਾਡੇ 3 ਟਨ ਗਣਨੇ ਆ ਕਲੇਮ ਵਾਸਤੇ, ਓਕੇ। ਸੋ ਅਸੀਂ ਤੁਹਾਡੀ ਪ੍ਰੋਡਕਸ਼ਨ ਟੂ ਕਾਊਂਟ ਘੱਟ ਕਰ ਦੇਣੀ ਆ based on the price you got, ਸੋ ਤੁਹਾਡਾ ਜਿਹੜਾ ਗਰੰਟੀ 7.5 ਦੀ ਸੀਗੀ, 3 ਟਨ ਤੁਹਾਡੀ ਪ੍ਰੋਡਕਸ਼ਨ ਹੋਈ ਆ, ਸੋ 4.5 ਟਨ ਦੇ ਹਿਸਾਬ ਨਾਲ ਅਸੀਂ ਕਲੇਮ ਪੇ ਕਰਨਾ ਤੁਹਾਨੂੰ। ਬਟ ਗੋਇੰਗ ਬੈਕ ਟੂ ਯੂਰ ਸਿਚੁਏਸ਼ਨ, ਸਭ ਤੋਂ ਇੰਪੋਰਟੈਂਟ ਚੀਜ਼ ਕਮਿਊਨੀਕੇਸ਼ਨ ਹੈ ਇੱਥੇ, ਏਜੰਟ ਦੇ ਨਾਲ ਟਾਈਮਿੰਗ ਹੈਜ਼ ਟੂ ਬੀ ਇੰਪੋਰਟੈਂਟ। ਹੁਣ ਹੋ ਸਕਦਾ ਵਾਈਨ ਗ੍ਰੇਪ ਅਰਲੀਅਰ ਇਨ ਦ ਈਅਰ ਇਫੈਕਟ ਕੋਈ ਵੀ ਹੋਇਆ ਨਹੀਂ, ਲੈਟਸ ਸੇ ਬਲੂਮ ਟਾਈਮ ਵੀ ਤੁਹਾਡਾ ਠੀਕ ਰਿਹਾ, ਹੀਟ ਦਾ ਵੀ ਨਹੀਂ ਤੁਹਾਨੂੰ ਬਾਹਲਾ ਕੰਸਰਨ ਸੀਗਾ, ਹੁਣ ਰੇਨ ਪੈ ਗਿਆ ਆ, ਹੁਣ ਸਾਡੇ ਕਲੇਮ ਤੇ ਖੋਲੇ ਨੇਗੇ ਬਲੂਮ ਟਾਈਮ ਦੇ, ਰਾਈਟ। ਸੋ ਮੋਸਟ ਇੰਪੋਰਟੈਂਟ ਸਿਚੁਏਸ਼ਨ ਇਹ ਆ, ਏਜੰਟ ਨੂੰ ਕਾਲ ਕਰੋ, ਏਜੰਟ ਸ਼ੁਡ ਆਨਸਰ ਯੂਰ ਕਾਲ, ਤੇ ਏਜੰਟ ਨੇ ਗਾਂ ਰਿਪੋਰਟ ਕਰਨੀ ਆ ਵੀ ਕਰਨਾ ਕੀ ਅਸੀਂ। ਤਾਂ ਤੁਹਾਨੂੰ ਇੱਥੇ ਵੀ ਐਡਜਸਟਰ ਨੂੰ ਹੀ ਤੁਸੀਂ ਘੱਲਣਾ ਹੁੰਦਾ, ਸੇਮ ਸਿਚੁਏਸ਼ਨ, ਜਸਟ ਲਾਈਕ ਯੂਰ ਕਾਰ ਇੰਸ਼ੋਰੈਂਸ, ਜਦ ਸੇ ਫੈਂਡਰ ਬੈਂਡਰ ਹੁੰਦਾ ਆ ਤੁਹਾਡਾ, ਤੁਸੀਂ ਆਪਣੇ ਏਜੰਟ ਨੂੰ ਜ਼ਰੂਰ ਕਾਲ ਕਰ ਸਕਦੇ ਆ, ਪਰ ਗਾਂ ਐਡਜਸਟਰ ਨੇ ਇਨਵੋਲਵ ਹੋ ਕੇ ਦੇਖਣਾ, ਅਸੈਸ ਕਰਨਾ ਆ ਵੀ ਕਿੰਨਾ ਡੈਮੇਜ ਹੋਇਆ ਆ, ਕੀ ਨੁਕਸਾਨ ਆ। ਆਈ ਥਿੰਕ ਬਾਹਲੇ ਜਿਹੜੇ ਕੁਐਸਚਨਸ ਇਹ ਵੀ ਆਉਂਦੇ ਆ ਨਾ ਕਿ ਜਿਹੜੇ ਤੁਹਾਡੇ ਇੰਸ਼ੋਰੈਂਸ ਏਜੰਟ ਆ ਉਹ ਪਹਿਲਾਂ ਬਹੁਤ ਮਿਲਦੇ ਆ ਹਨਾ, ਜਦੋਂ ਕਲੇਮ ਸ਼ੁਰੂ ਹੋ ਜਾਂਦਾ ਫਿਰ ਉਹ ਫੋਨ ਚੱਕਣੋਂ ਹਟ ਜਾਂਦੇ ਆ, ਫਿਰ ਵਲੌਗ ਲਾ ਦਿੰਦੇ ਆ। ਹਾਂ, ਕਿਉਂ? ਫਿਰ ਉਹਨਾਂ ਦਾ ਹੁੰਦਾ ਵੀ ਸਾਡੇ ਜਿਹੜੇ ਜਾਂਦੀ ਐਡਜਸਟਰ ਆ ਉਹਨਾਂ ਨਾਲ ਸਾਡਾ ਲੈਣਾ ਦੇਣਾ ਕੁਝ ਨਹੀਂ, ਸਾਡਾ ਕੰਮ ਮੁੱਕ ਗਿਆ ਹੈ ਵੀ। ਇੱਥੇ ਆਈ ਥਿੰਕ ਬਹੁਤ ਵਧੀਆ ਕ੍ਰਿਟੀਕਲ ਪਲੇ ਆ ਵੀ ਜਿਹੜੇ ਤੁਹਾਡੇ ਏਜੰਟ ਆ ਨਾ, ਉਹਨੂੰ ਥਰੂ ਆਊਟ ਦਾ ਈਅਰ ਪ੍ਰੋਸੈਸ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਗਾ, ਜੇ ਤੁਸੀਂ ਆਪਦੇ ਕਸਟਮਰ ਨੂੰ ਫੁੱਲ ਸਰਵਿਸ ਦਿੰਦੇ ਹੈ ਨਾ। ਜੇ ਨਹੀਂ ਫੁੱਲ ਸਰਵਿਸ, ਜਿਹੜੇ ਏਜੰਟ ਨਹੀਂ ਦੇ ਰਹੇ, ਜਿਹੜੇ ਫੋਨ ਨਹੀਂ ਪਿਕਅਪ ਕਰ ਰਹੇ, ਕੁਐਸਚਨ ਨਹੀਂ ਆਨਸਰ ਕਰ ਰਹੇ, ਆਬਵੀਅਸਲੀ ਜਿਹਦੇ ਤੇ ਸੱਟ ਵੱਜੀ ਆ ਉਹ ਤਾਂ ਕੰਸਰਨ ਹੈਗਾ ਹੀ ਹੈਗਾ ਗਾ, ਹੈ ਨਾ। ਤੇ ਇਹ ਭਾਵੇਂ ਉਹ ਜਿਹੜਾ ਤੁਹਾਡਾ ਏਜੰਟ ਤੇ ਜਿਹੜਾ ਤੁਹਾਡਾ ਐਡਜਸਟਰ ਆ, ਉਹ 2 ਡਿਫਰੈਂਟ ਆਰਗੇਨਾਈਜੇਸ਼ਨਸ ਆ, ਹੈ ਨਾ, ਪਰ ਫਿਰ ਵੀ ਜਾਣਦੀ ਤੁਹਾਡਾ ਪ੍ਰੋਫੈਸ਼ਨਲ ਬੰਦਾ ਉਹ ਏਜੰਟ ਹੀ ਆ ਜਿਹੜਾ ਵਿਚਾਲੇ ਇੰਸ਼ੋਰੈਂਸ ਤੁਹਾਨੂੰ ਗਾਈਡ ਉਹਨਾਂ ਦੇ ਥਰੂ ਹੀ ਪਾਲਿਸੀ ਤੁਸੀਂ ਲਈ ਆ, ਇਵੈਂਚੁਅਲੀ ਉਹਨਾਂ ਦੇ ਥਰੂ ਹੀ ਲਈ ਆ, ਕਿਉਂ ਤੁਸੀਂ ਤਾਂ ਜਾਣਦੇ ਹੀ ਨਹੀਂਗੇ, ਹੈ ਨਾ, ਐਡਜਸਟਰ ਕੌਣ ਆ, ਕਿਹੜੇ ਲਾਜ਼ ਆ, ਕੀ ਹੁੰਦਾ ਗਾ। ਆਈ ਥਿੰਕ ਇੱਥੇ ਡਿਫਰੈਂਸਿਸ ਬਹੁਤ ਆਉਂਦਾ, ਜਿਹੜੇ ਬਹੁਤ ਲੋਕਾਂ ਦੇ ਕਾਲ ਆਉਂਦੇ ਆ ਨਾ, ਵੀ ਫਿਰ ਉਹ ਕਿਹਨੂੰ ਕਾਲ ਕਰਨਾ, ਹੈ ਨਾ। ਤੁਹਾਡਾ ਟੂ further your point, obviously most important communication ਤੁਹਾਡਾ ਏਜੰਟ ਦੇ ਨਾਲ ਆ, ਕਿਉਂਕਿ ਐਡਜਸਟਰ ਤਾਂ ਸਾਨੂੰ ਵੀ ਨਹੀਂ ਪਤਾ ਕਿਹੜੇ ਅਸਾਈਨ ਹੋਣੇ ਆ। ਹੁਣ ਅੰਡਰਰਾਈਟਰ ਕੋ 25 ਐਡਜਸਟਰ ਹੋ ਸਕਦੇ ਆ, ਉਹਨਾਂ ਨੇ ਰੈਂਡਮਲੀ ਪਿਕ ਕਰਨਾ ਵੀ ਜਸਵੀਰ ਭਾਜੀ ਦੀ ਪਾਲਿਸੀ ਤੇ ਆਹ ਆ, ਆਪਣੇ ਰਾਜਪਾਲ ਜੀ ਦੀ ਪਾਲਿਸੀ ਤੇ ਆਹ ਕਰ ਦੋ, ਸੋ ਉਹਨਾਂ ਨੇ ਅਸਾਈਨ ਕਰਨਾ ਆਲਮੋਸਟ ਫੀਲ ਲੋਕੇਸ਼ਨ ਬੇਸਡ। ਜੇ ਤੁਸੀਂ ਮਰਸੈਡ ਵਿੱਚ ਆ, ਸਾਡੇ ਉਧਰ ਐਡਜਸਟਰ ਆ, ਥਿੰਗਸ ਲਾਈਕ ਦੈਟ, ਸੋ ਐਡਜਸਟਰ ਤਾਂ ਸਾਨੂੰ ਵੀ ਨਹੀਂ ਪਤਾ ਕਿਹੜੇ ਹੁੰਦੇ ਆ, ਰਾਈਟ। ਸੋ ਯੈਸ, ਇਟ ਇਜ਼ ਕ੍ਰਿਟੀਕਲ ਵੀ ਏਜੰਟ ਦੀ ਕਮਿਊਨੀਕੇਸ਼ਨ ਆਬਵੀਅਸਲੀ ਸਭ ਤੋਂ ਇੰਪੋਰਟੈਂਟ ਆ। ਆਈ ਮੀਨ ਈਵਨ ਕਲੇਮ ਵੇਲੇ ਉਹ ਏਜੰਟ ਨੂੰ ਇਨਵੋਲਵਮੈਂਟ ਕਰਨੀ ਚਾਹੁੰਦੇ ਨਹੀਂਗੇ, ਤੇ ਹੋਣੀ ਚਾਹੀਦੀ ਨਹੀਂਗੀ, ਬਟ ਯੂ ਨੀਡ ਟੂ ਮੇਕ ਸ਼ੋਰ ਵੀ ਐਡਜਸਟਰ ਤੇ ਜਿਹੜਾ ਗਰੋਵਰ ਆ ਉਹ ਕੰਟੈਕਟ ਦੇ ਵਿੱਚ ਜ਼ਰੂਰ ਆ। ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਜੇ ਕਾਲ ਨਹੀਂ ਆਇਆ ਉਹਨਾਂ ਦਾ, ਸਾਡੀ ਜ਼ਿੰਮੇਵਾਰੀ ਜ਼ਰੂਰ ਆ ਇਹ ਵੀ ਅਸੀਂ ਈਮੇਲ ਕਰਨੀ ਆ ਦੋਨੇ ਪਾਰਟੀਆਂ ਨੂੰ ਵੀ ਆ ਤੁਹਾਡਾ ਐਡਜਸਟਰ ਆ, ਤੁਹਾਡਾ ਗਰੋਵਰ ਆ, ਯੂ ਨੀਡ ਟੂ ਰੀਚ ਆਊਟ ਐਸ ਸੂਨ ਐਸ ਪੋਸੀਬਲ, ਹੀ ਇਜ਼ ਹੈਵਿੰਗ ਅ ਪ੍ਰੋਬਲਮ। ਇੱਥੇ ਜਸਬੀਰ ਭਾਜੀ, ਚਲੋ ਸਾਰਿਆਂ ਦਾ ਇੱਕ ਕਾਮਨ ਸਵਾਲ ਹੀ ਹੁੰਦਾ ਆ, ਆਪਾਂ ਪਾਲਿਸੀ ਜਦੋਂ ਕੋਈ ਵੀ ਸਾਈਨ ਕਰਦਾ ਆ, ਉਹ ਤੁਹਾਡੇ ਤੇ ਭਰੋਸਾ ਕਰਕੇ, ਇੱਕ ਏਜੰਟ ਤੇ ਭਰੋਸਾ ਕਰਕੇ ਵੀ ਜਿੱਦਾਂ ਇਹਨਾਂ ਨੇ ਕਿਹਾ ਉੱਦਾਂ ਉਹ ਕਰਕੇ ਉਹ ਕਰਦਾ ਵੀ ਆ। ਕਈ ਵਾਰੀ ਤੁਹਾਨੂੰ ਇੱਦਾਂ ਦੀਆਂ ਵੀ ਮੰਗ ਆਉਂਦੀ ਹੋਣੀ, ਨਹੀਂ ਯਾਰ ਘੱਟ ਪ੍ਰੀਮੀਅਮ ਵਾਲੀ, ਫਿਰ ਜੇ ਕਿਤੇ ਰੱਬ ਨਾ ਕਰੇ ਇੱਦਾਂ ਦੀ ਕੋਈ ਪ੍ਰੋਬਲਮ ਆ ਜਾਵੇ, ਫਿਰ ਉੱਥੇ ਜਾ ਕੇ ਪਤਾ ਲੱਗਦਾ ਆ। ਸੋ ਵਾਈਲ ਬਾਇੰਗ ਏ ਪਾਲਿਸੀ, ਕਿਹੜੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਪਤਾ ਹੋਣੀਆਂ ਚਾਹੀਦੀਆਂ ਐਜ਼ ਏ ਕਸਟਮਰ? ਸੋ ਕਮਿਊਨੀਕੇਸ਼ਨ ਦੇ ਨਾਲ ਸਭ ਤੋਂ ਇੰਪੋਰਟੈਂਟ ਚੀਜ਼ ਇਹ ਵੀ ਆ, ਜਦੋਂ ਤੁਸੀਂ ਕਹਿ ਰਹੇ ਸੀ ਵੀ ਲਿਖਣੀ ਪਾਲਿਸੀ ਸੌਖੀ ਆ ਫਰੰਟ, ਦੈਟਸ ਨਾਟ ਟਰੂ, ਬਟ ਦੇयर ਇਜ਼ ਕਾਫੀ ਫੈਸਟ ਆ ਫਰੰਟ ਜਿਹੜੇ ਬਹੁਤ ਜ਼ਰੂਰੀ ਆ। ਹੁਣ 25 years ago ਮੇਬੀ ਡਿਫਰੈਂਟ ਸਟੋਰੀ ਸੀਗੀ, ਬਟ ਨਾਓ ਗਵਰਨਮੈਂਟ ਪਾਲਿਸੀਜ਼ ਜਿਹੜੀਆਂ ਆ, you have to cross your dot your i's and cross your t's, and for example, let's say Baji, I do your policy and apni December 31 ਦੀ deadline ਆ, on December 1st you got married, ਜੇ ਆਪਣੀ ਇਹ ਕਮਿਊਨੀਕੇਸ਼ਨ ਨਹੀਂ ਹੋਈ and I don't add your wife to your policy, ਤੁਹਾਡਾ claim 50% ਕੱਟ ਆ।
So like there's so many little details that are important. ਜਾਂ ਤੁਸੀਂ corporation ਸ਼ੁਰੂ ਕਰ ਲਈ ਆ ਤਾਂ ਆਪਾਂ ਪਾਲਿਸੀ ਰਾਜ ਸਿੰਘ ਦੇ ਨਾਂ ਤੇ ਕਰ ਲਈ ਆ ਕਰਪ ਹੁਣ ਤੁਹਾਡਾ corporation ਦੇ ਨਾਂ ਤੇ ਵੇਚਿਆ ਤੁਸੀਂ ਖਰਚੇ ਸਾਰੇ corporation ਦੇ ਨਾਂ ਤੇ ਗਏ ਜਦੋਂ ਮੈਂ ਰਿਪੋਰਟ ਦਿੱਤੀ adjuster ਨੂੰ like they're going to say we didn't insure Raj Farms LLC we insured Raj Singh deny the claim policy ਗਲਤ ਲਿਖੀ ਆ so that's just one thing but ਜਿੱਦਾਂ ਤੁਹਾਡਾ ਸਵਾਲ ਸੀਗਾ premium base and things like that The good thing about my line of business is ਚਾਹੇ ਮੈਂ ਲਿਖਾਂ policy ਜਸਵੀਰ ਭਾਜੀ ਲਿਖੇ policy ਇਹਨਾਂ ਦੀ agency ਸਾਡੀ agency premium identical ਆ ਇੱਕ government based rating system ਆ I can write it and charge you the same thing someone else can write it charge you the same thing so really ਤੁਹਾਡੀ decision ਹੋਣੀ ਆ service ਅਸੀਂ ਕਿੱਥੋਂ ਕਰਾਉਣੀ ਵੀ ਕਿੱਥੋਂ service ਸਾਨੂੰ good ਮਿਲ ਸਕਦੀ ਹੈ right but premium based discounting and things like that ਇੱਕ government policy ਚ exist ਹੁੰਦੇ ਹੀ ਨਹੀਂ ਠੀਕ ਹੈ ਰਾਈਟ ਸੋ ਜਸਵੀਰ ਭਾਜੀ ਸਮਾਂ ਵੀ ਆਪਣਾ ਸਮਾਪਤੀ ਤੇ ਜਾਂਦੇ ਕੁਝ ਹੋਰ ਗੁਰਪਾਲ ਭਾਈ ਨੂੰ ਪੁੱਛਣਾ ਤਾਂ ਨਹੀਂ ਇਹ ਬਹੁਤ ਕ੍ਰਿਟੀਕਲ ਆ ਹੁਣ ਜਿਹੜੇ ਜਾਣੀ ਦੀ ਖਰਚ ਬਹੁਤ ਹੋ ਰਹੇ ਆ ਹੈ ਨਾ ਆਲਰੇਡੀ ਤੇ ਇੰਸ਼ੋਰੈਂਸ ਕ੍ਰੌਪ ਇੰਸ਼ੋਰੈਂਸ ਲੈਣ ਤੋਂ ਵੀ ਬੰਦਾ ਪਹਿਲਾਂ ਬਹੁਤ ਜਗਦਾ ਪਰ ਆਬਵੀਅਸਲੀ ਇਸ ਟਾਈਮਾਂ ਤੇ ਪੇ ਆਫ ਹੁੰਦੀ ਹੈ ਨਾ ਤੇ ਇਹ ਹੁਣ ਤਾਂ ਮੇਰਾ ਤਾਂ ਇਹੀ ਕਹਿਣਾਗਾ ਕਿ ਜਾਣੀ ਤੁਸੀਂ ਆਪਾਂ ਗਾਂ ਨੂੰ ਸੈਮੀਨਾਰਸ ਵੀ ਰੱਖਾਂਗੇ ਜਿੱਥੇ ਗੁਰਪਾਲ ਸਿੰਘ ਨੂੰ ਲੈ ਕੇ ਆਵਾਂਗੇ ਜਿਹੜੇ ਜਾਣ ਦੀ ਐਗਜ਼ਾਮਪਲਸ ਦਿੱਤੇ ਜਾਣ ਬਈ ਹੋਰ ਆਪਣੇ ਡੀਟੇਲ ਦੇ ਵਿੱਚ ਪਾਲਿਸੀਆਂ ਦਾ ਪਤਾ ਲੱਗੀ ਜਾਵੇ ਹੈ ਨਾ ਕਿਹੜੀਆਂ ਲੈਣੀਆਂ ਚਾਹੀਦੀਆਂ ਕੀ ਚੱਲ ਰਿਹਾ ਹੈ ਹਾਂ ਤੇ ਇਹ ਵੀ ਇਨਪੁਟ ਦਈਏ ਵੀ ਜਿਹੜੀ ਸਾਨੂੰ ਐਡੀਸ਼ਨਲ ਚੀਜ਼ ਨਹੀਂ ਕਵਰੇਜ ਹੋ ਰਹੀ ਜੇ ਉਹ ਹੋ ਜੇ ਕਿ ਅਸੀਂ ਗਾਂ ਨੂੰ ਉਹ ਫੀਡਬੈਕ ਉੱਪਰ ਦੇ ਸਕੀ and I think growers are unaware ਵੀ pricing ਕਿੱਦਾਂ ਆ they might think it's too expensive but ਜਿੱਦਾਂ ਭਾਜੀ ਕਹਿ ਰਹੇ ਸੀ ਜਿੱਦਾਂ ਖਰਚੇ ਆ ਹੁਣ or let's say ਤੁਹਾਡੀ land payment ਆ these prices are insane so to have a coverage base ਵੀ ਸਾਡੇ expense ਕੀ ਆ make sure we're covered to that point ਇਹ critical ਆ the cost of insurance subsidized premium ਆ ਸਾਡਾ so government is paying a portion of your premium so it's worth looking ਵੀ ਅਸੀਂ ਕੋਰਟ ਲੈ ਕੇ ਦੇਖੀਏ ਕਿੱਦਾਂ ਦੀ ਸਾਨੂੰ ਗਾਰੰਟੀ ਮਿਲਦੀ ਆ ਕੀ ਸਾਡੀ ਕਾਸਟ ਹੋਣੀ ਆ it's not like regular insurance ਵੀ upfront pay ਕਰਨੀ government ਨੇ ਤੁਹਾਨੂੰ crop year ਤੋਂ ਬਾਅਦ ਬਿੱਲ ਪਾਉਣਾ ਆ so ਬਹੁਤ ਬੈਨੀਫਿਟਸ ਆ ਇਹ ਪਾਲਿਸੀਜ਼ ਦੇ ਤਾਂ ਹੀ ਇਹਨਾਂ ਨੇ ਸਟਾਰਟ ਕੀਤੀ ਸੀਗੀ ਬਿਲਕੁਲ ਸੋ ਹੁਣ ਤਾਂ ਸਾਰੇ ਆਪਣੇ ਫਾਰਮਰ ਵੀਰਾਂ ਨੂੰ ਇਹੀ ਕਿਹਾ ਵੀ ਜਾਂਦੀ ਥੋੜਾ ਜਿਹਾ ਧਿਆਨ ਦੇਵੋ ਆਪਦਾ ਮਿਹਨਤ ਬਹੁਤ ਕਰਨੀ ਪੈਣੀ ਆ ਭਾਵੇਂ ਬਦਾਮ ਵਾਲੇ ਆ ਗ੍ਰੇਪਾਂ ਵਾਲੇ ਆ ਵਾਈਨ ਗ੍ਰੇਪਸ ਵਾਲੇ ਆ ਉਹ ਸਾਰੇ ਹੀ ਅਫੈਕਟਡ ਆ ਖੇਤਾਂ ਦੇ ਵਿੱਚ ਐਕਸਟਰਾ ਗੇੜਾ ਮਾਰਨਾ ਪੈਣਾ ਹੈ ਨਾ ਸਪੈਸ਼ਲੀ ਮੀਂਹ ਤੋਂ ਬਾਅਦ ਵੀ ਕਿਉਂ ਠੰਡ ਬਹੁਤ ਆ ਜੀ ਉਦਾਂ ਬੇਰੀ ਵਾਲੇ ਸੁਣਦੇ ਹੋਣੇ ਕਹਿੰਦੇ ਯਾਰ 90 ਡਿਗਰੀ ਨੂੰ ਠੰਡ ਆਖੀ ਜਾਂਦੇ ਆ ਇਹ ਕ੍ਰੌਪ ਦੇ ਹਿਸਾਬ ਨਾਲ ਬਹੁਤ ਠੰਡਾ ਆ ਆਪਾਂ ਉਹਨਾਂ ਨੂੰ ਇਹ ਜ਼ਰੂਰ ਆਪਾਂ ਦੱਸ ਦੇਣਾ ਚਾਹੁੰਦੇ ਹਾਂ ਉਹਨੇ ਲਾਈਟਰ ਨੋਟ ਚਲੋ ਮਿਹਨਤ ਤਾਂ ਕਰਨੀ ਹੋਈ ਆ ਕਿਸਾਨ ਨੇ ਤੇ ਕ੍ਰੌਪ ਨੂੰ ਬਚਾਉਣਾ ਸਭ ਤੋਂ ਜ਼ਿਆਦਾ ਉਹਦਾ ਮੇਨ ਹੁੰਦਾ ਆ ਜਿਹਨੂੰ ਕਹਿੰਦੇ ਵੀ ਨਿਆਣਿਆਂ ਵਾਂਗੂ ਪਾਲੀ ਹੁੰਦੀ ਆ ਸੋ ਉਹਦਾ ਵਧੀਆ ਮੁੱਲ ਮਿਲੇ ਜੇ ਬਾਈ ਚਾਂਸ ਕਿਤੇ ਕੋਈ ਪ੍ਰੋਬਲਮ ਆ ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਕ੍ਰੌਪ ਇੰਸ਼ੋਰੈਂਸ ਆ ਆਪੋ ਆਪਣੇ ਜਿਹੜੇ ਕ੍ਰੌਪ ਇੰਸ਼ੋਰੈਂਸ ਦੇ ਏਜੰਟਸ ਉਹਨਾਂ ਦੇ ਨਾਲ ਕੰਟੈਕਟ ਰਾਬਤੇ ਦੇ ਵਿੱਚ ਰਹੋ ਤੇ ਕਿੱਦਾਂ ਤੁਹਾਨੂੰ ਉਸ ਦਾ ਬੈਨੀਫਿਟ ਵੀ ਜਿਹੜਾ ਉਹ ਮਿਲ ਸਕਦਾ ਸੋ ਥੈਂਕ ਯੂ ਜਸਪੀਰ ਭਾਜੀ ਥੈਂਕ ਯੂ ਗੁਰਪਾਲ ਭਾਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ